अस्सलाम वालेकुम सत श्री अकाल प्रणाम दोस्तों। मैं नासर कसाना और तुसी वेख रहे हो साडा पंजाबी चैनल एक पिंड पंजाब दा। ਵੱਖ-ਵੱਖ ਸਟੋਰੀਆਂ ਤੁਹਾਡੇ रूबरू करी ਦੀਆਂ ਜਿਨ੍ਹਾਂ ਵਿੱਚ ਪਾਰਟੀਸ਼ਨ ਸਟੋਰੀਆਂ, ਪੰਜਾਬ ਦਾ ਕਲਚਰ, ਰਹਿਣ ਸਹਿਣ ਔਰ ਜੋ ਸਾਡੇ ਚੜ੍ਹਦੇ ਪੰਜਾਬ ਤੋਂ ਜਾਂ ਬਾਹਰਲੇ ਦੇਸ਼ਾਂ ਵਿੱਚੋਂ ਸਾਡੇ ਕੋਲ ਸਾਡੇ ਸਿੱਖ ਮਹਿਮਾਨ ਆਉਂਦੇ ਆ ਉਹਨਾਂ ਦੇ ਤਾਸਰਾਤ, ਉਹਨਾਂ ਦੀ ਕਹਾਣੀ ਵੀ ਤੁਹਾਡੇ ਸਾਹਮਣੇ ਰੱਖੀ ਦੀ ਆ। ਤੇ ਅੱਜ ਸਾਡੇ ਨਾਲ ਮੌਜੂਦ ਨੇ सरदार बलविंदर सिंह धालीवाल और उन्होंने घर वाली अमरजीत कौर। ये पाकिस्तान आए आ जी। पाकिस्तान आके इन्हों किहो जिहा लगा। रमज़ान शरीफ च आए आ। रमज़ान शरीफ दे विच इन्होंने साडे नाल अफतारियां भी कीतियां, ईद भी साडे नाल मनाई। क्योंकि वीडियो ईद तो बाद हो सकता है ऑन एयर होवे, लेकिन ईद इन्होंने साडे नाल साडे पिंड दे विच मनाई। वो सारियां गल्लां बातां आपां इन्हां को पुछणियां आ। पाकिस्तान किहड़ियां चीज़ां होर होणियां चाहीदियां जिहदे नाल आउण वाले जिहड़े यात्री आ या साडे विजिटर आ उन्हां लई आसानियां हो सकण, जिन्हां नाल शॉपिंग दी गल करिए तां या बाकी होर मामलात जिन्हां नाल बेहतर हो सकदियां, वो भी ये सुजैशन आपां नूं देणगे। वैलकम करते हैं जी पहले तो तुहानूं पाकिस्तान की धरती ते। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ। ਤੁਹਾਡਾ ਇੱਕ ਪਿੰਡ ਪੰਜਾਬ ਦੇ ਚੈਨਲ ਦਾ ਬਹੁਤ ਬਹੁਤ ਸ਼ੁਕਰਾਨਾ ਤੁਹਾਡਾ। ਰੱਬ ਤੁਹਾਡੀ ਚੜ੍ਹਦੀ ਕਲਾ ਰੱਖੇ, ਦਿਨ ਦੁਗਣੀ ਤੇ ਰਾਤ ਚੁਗਣੀ ਤੁਹਾਡੇ ਸਾਰੇ ਕਾਰੋਬਾਰਾਂ 'ਚ, ਤੰਦਰੁਸਤੀਆਂ 'ਚ, ਪਿਆਰ 'ਚ ਚੜ੍ਹਦੀ ਕਲਾ ਬਖਸ਼ੇ ਤੁਹਾਨੂੰ, ਦਿਨ ਦੁਗਣੀ ਤੇ ਰਾਤ ਚੁਗਣੀ। बहुत शुक्रिया जी। ਤੇ ਪਾਕਿਸਤਾਨ ਤੁਸੀਂ ਪਹਿਲੀ ਦਫਾ ਹੀ ਆਏ ਹੋ? ਹਾਂਜੀ, ਪਹਿਲੀ ਵਾਰੀ। ਕੈਨੇਡਾ ਰਹਿੰਦੇ ਹੋ ਤੇ ਕਿਸ ਤਰ੍ਹਾਂ ਮੂਡ ਬਣਿਆ ਪਾਕਿਸਤਾਨ ਆਉਣ ਦਾ? ਅਸੀਂ ਜੱਬਲ ਜਿਹੇ ਬੰਦੇ ਹੈਗੇ ਜੀ। ਕਦੀ ਕਿਸੇ ਪਾਸੇ ਨੂੰ ਤੁਰ ਪਈਦਾ, ਕਦੀ ਕਿਸੇ ਨੂੰ ਤੁਰ ਪਈਦਾ। ਪੱਲੇ ਕੁਛ ਹੈ ਨੀ ਗਾ, ਲੱਭਦੇ ਫਿਰਦੇ ਆ ਕਿਤੇ ਲੱਭੂਗਾ। ਤੇ ਹੁਣ ਤੁਹਾਡੇ ਕੋਲ ਆ ਗਏ, ਪਹੁੰਚ ਗਏ। ਸਾਡੇ ਕੁਛ ਪੱਲੇ ਪਾਉਂਗੇ, ਪੱਲਾ ਅਸੀਂ ਵੱਡਿਆ ਆ। ਕੁਛ ਪੱਲੇ ਪਿਆ ਇੰਨੇ ਦਿਨਾਂ ਵਿੱਚ? ਹਾਲੇ ਤਾਂ ਕੁਛ ਨਹੀਂ ਪਿਆ ਜੀ, ਆਸ ਜ਼ਰੂਰੀ ਹੈ ਪੱਲਾ ਪਏਗਾ। ਅੱਛਾ ਅੱਛਾ। ਕਿੱਦਾਂ ਲੱਗਾ ਲੋਕਾਂ ਨੂੰ ਮਿਲ ਕੇ, ਪੰਜਾਬ ਦੇ ਪਿੰਡ ਦੇਖ ਕੇ? ਇਹ ਤਾਂ ਬਿਲਕੁਲ ਸਹੀ ਗੱਲ ਆ। ਵੈਸੇ ਐਵੇਂ ਕਹੀਏ ਦੁਨੀਆ ਬਹੁਤ ਬਿਜ਼ੀ ਆ, ਪਰ ਇੱਥੇ ਇੱਕ ਇਹ ਬਾਬੇ ਨਾਨਕ ਦੀ ਧਰਤੀ ਜਿਹੜੀ ਕਿ ਬਹੁਤ ਹਰ ਇੱਕ ਬੰਦਾ ਸਟਿਲ ਤੁਹਾਨੂੰ ਖੜਾ ਉਡੀਕਦਾ ਆ, ਤੁਹਾਨੂੰ ਕੁੰਜੀ ਦੇ ਦਿੰਦਾ ਆ। ਉਸ ਤੋਂ ਬਾਅਦ ਅੰਦਰ ਜੋ ਤੁਸੀਂ ਚੱਕਣਾ ਕਰਨਾ ਹੈ ਉਹ ਤੁਹਾਡੀ ਮਰਜ਼ੀ ਆ। ਤੁਹਾਨੂੰ ਜ਼ਰੂਰ ਹਰ ਇੱਕ ਜੱਫੀ ਪਾ ਕੇ ਮਿਲਦਾ ਆ। ਉਹ ਚਾਹਤ ਹੈਗੀ ਹੈ ਵੀ ਆਓ ਮਿਲੀਏ। ਬਹੁਤ ਮਤਲਬ ਬਹੁਤ ਜ਼ਿਆਦਾ। ਮੈਂ ਇਹ ਤਕਰੀਬਨ ਅੱਜ ਤੋਂ ਤਕਰੀਬਨ ਮੈਂ ਜਦੋਂ 5-6 ਸਾਲ ਦੀ ਉਮਰ ਦੇ ਵਿੱਚ ਸੀਗਾ, ਇੱਦਾਂ ਦਾ ਮਾਹੌਲ ਹੁੰਦਾ ਸੀਗਾ। ਅੱਛਾ, ਜਿਹੜਾ ਪੰਜਾਬ 'ਚ ਜਿਹੜਾ ਹੁਣ ਇੱਥੇ ਮੈਂ ਜੋ ਪਿੰਡਾਂ 'ਚ ਦੇਖਿਆ। ਤੇ ਬਾਕੀ ਹੁਣ ਕੈਨੇਡਾ ਚਲ ਜਾਓ, ਬਾਕੀ ਅਮਰੀਕਾ ਚਲ ਜਾਓ, ਮੈਂ ਵੀ ਸਾਰੀ ਦੁਨੀਆ ਘੁੰਮਿਆ। ਵੈਸੇ ਬੂਹਾ ਬੰਦ ਹੀ ਕਰ ਦਿੰਦੇ ਵੀ ਨਿਕਲੇ ਜਾਵੇ ਚੀਜ਼ ਦੇ ਵਿੱਚ। ਤੇ ਵੈਸੇ ਇਹ ਹੁਣ ਮੈਨੂੰ ਪਤਾ ਨਹੀਂ ਹੈ ਵੀ ਕਿੱਥੋਂ ਇਹਨਾਂ ਕੋਲ ਰੱਬ ਦਾ ਪਿਆਰ ਆ, ਜਿਹੜਾ ਇੰਨਾ ਟਾਈਮ ਹੈ। ਜਿਹੜੇ ਖੜੇ ਆ ਉਹ ਖੜੇ ਦੂਰ ਦੇਖੋ, ਹੁਣ ਸਾਰੇ ਬੁਲਾਉਂਦੇ ਆ, ਸਾਰੇ ਕਿੰਨੇ ਆ। ਬਾਕੀ ਤੁਸੀਂ ਦੇਖ ਹੀ ਲੈਣਾ। ਮਤਲਬ ਕਿਸੇ ਨੂੰ ਅਸੀਂ ਜਾਣਦੇ ਨਹੀਂ, ਪਰ ਵੈਸੇ ਬਹੁਤ ਕਾਫੀ ਲੋਕ। ਯਾਨੀ ਤੁਸੀਂ ਇਹ ਕਹਿ ਰਹੇ ਹੋ ਕਿ ਜਿਹੜਾ ਸਾਡਾ ਲਹਿੰਦਾ ਪੰਜਾਬ ਆ, ਹਲੇ ਕਾਫੀ ਸਾਲ ਮੁਹੱਬਤ ਦੇ ਮਾਮਲੇ ਵਿੱਚ ਉਹ ਆ ਜਿਹੜਾ ਤੁਸੀਂ ਬਚਪਨ 'ਚ ਦੇਖਿਆ, ਜਿਹੜਾ ਮੈਂ ਹਾਂਜੀ 5-6 ਦੀ ਝਲਕ ਨਜ਼ਰ ਆਉਂਦੀ ਆ। ਬਿਲਕੁਲ। ਤੇ ਹੁਣ ਤਾਂ ਬਾਕੀ ਆ ਕਿਤੇ ਵੀ ਲਾ ਲਓ, ਟੈਲੀਫੋਨ ਲਾ ਲਓ, ਮਿਸ ਕਾਲਾਂ ਆਉਣੀਆਂ, ਮਰੀਆਂ ਕਾਲਾਂ। ਉਹ ਮੈਨੂੰ ਵੀ ਅੱਗੇ ਉਹਦੀ ਮਿਸ ਕਾਲ ਮਾਰ ਦੇਣੀ, ਮੈਨੂੰ ਤਾਂ ਪਤਾ ਵੀ ਨਹੀਂ ਸੀ ਕੀ ਆ। ਨਾ ਹੀ ਮੈਨੂੰ ਆ ਸੈਲਫੀ ਦਾ ਪਤਾ ਸੀਗਾ। ਸੈਲਫੀ ਦਾ ਪਤਾ ਵੀ ਹੁਣ ਲੱਗਾ? ਨਹੀਂ, ਹੁਣੇ ਲੱਗਾ। ਉਹ ਥੋੜਾ 1.5 ਸਾਲ ਹੀ ਹੋਇਆ। ਕਹਿੰਦੇ ਸੈਲਫੀ ਲੈਣੀ। ਮੈਂ ਕਹ ਰਿਹਾ, ਕਹਿੰਦਾ ਸਿਗਰਟ ਪੀਣੀ ਹੈ। ਤੇ ਬਾਕੀ WhatsApp ਵੀ ਮੈਨੂੰ ਮੇਰਾ ਖਿਆਲ 3-4 ਸਾਲ ਤੋਂ ਪਤਾ ਕੀ ਹੁੰਦਾ ਆ। ਇਹਨਾਂ ਨੂੰ ਤਾਂ ਸ਼ਾਇਦ ਪਤਾ ਹੋਊਗਾ। ਨਹੀਂ, ਵੈਸੇ ਤੁਸੀਂ ਚੰਗਾ ਬਚੇ ਹੋਏ ਆ, ਕੋਈ ਐਡੀ ਚੰਗੀ ਚੀਜ਼ ਨਹੀਂ ਹੈਗੀ। ਕਹਿੰਦੇ WhatsApp, ਮੈਂ ਕਿਹਾ ਕੌਣ ਹੈ WhatsApp ਕੌਣ ਹੈ? ਤੇ ਬਾਕੀ ਹੁਣ ਉਹ ਐਨੀਵੇ ਮੈਂ ਕਰਦਾ ਸੀ ਗੱਲ ਉਹਦੀ ਆਪਣੇ ਮਿਸ ਕਾਲ ਦੀ। ਉਹ ਸਤਨਾਮ ਸਿੰਘ ਉਤੋਂ
ਉੱਥੇ ਵੀ ਬੱਚੀਆਂ ਦੇ ਅਸੀਂ ਵਿਆਹ ਕੀਤੇ ਸੀਗੇ ਪਿੰਡ, ਤੇ ਬਾਕੀ ਪਿੰਡ ਮਾਨਕ ਉੱਥੇ 53 ਵਿਆਹ ਹੁੰਦੇ ਸੀ ਹਰ ਸਾਲ। ਤੇ ਸਤਨਾਮ ਸਿੰਘ ਨੇ ਮਿਸ ਕਾਲ ਮਾਰ ਦੇਣੀ, ਮੈਨੂੰ ਬੜੀ ਖਿਝ ਹੋਣੀ ਵੀ ਫੋਨ ਆਇਆ ਤੇ ਬਾਅਦ ਚ ਫੋਨ ਚੱਲਿਆ ਕਦੇ ਨਹੀਂ, ਹਲੋ ਮਨੀ ਹੋਈ, ਪਤਾ ਨਹੀਂ ਸੀ ਮਿਸ ਕਾਲ ਦਾ। ਹਾਂਜੀ, ਤੇ ਉਹ ਮੁੜ ਕੇ ਗਿਆ, ਉਹ ਗੱਲ ਹੋਈ, ਮੈਂ ਕਿਹਾ ਹਾਂ ਮਿਸ ਕਾਲ ਮਾਰੀ ਸੀ, ਮੈਂ ਕਿਹਾ ਕਬਰਾਂ ਦਾ ਤੇਰੇ ਪਿੰਡ ਮੋਢਿਆ ਉਹ 15-20 ਮਤਲਬ 500 ਮੀਟਰ ਤੇ ਮਨੀ, ਤੂੰ ਮਰਿਆ ਨੂੰ ਉੱਥੇ ਦੱਬ, ਤੂੰ ਇੱਥੇ ਕੈਨੇਡਾ ਦਬਾਉਣਾ ਫਿਰ ਐਡੀ ਦੂਰ ਆਉਣਾ। ਜੇ ਮਿਸ ਕਾਲ ਕਿਸੇ ਨੂੰ ਮਾਰ ਨਹੀਂ, ਤੁਸੀਂ ਘੱਟੋ ਘੱਟ ਜੇ ਤੁਸੀਂ ਕਾਲ ਕਰਨੀ ਆ ਉਹਨੂੰ ਫਤਿਹ ਬੁਲਾਓ, ਸਤਿ ਸ੍ਰੀ ਅਕਾਲ, ਉਹਨੂੰ ਕਹਿ ਦੋ ਵੀ ਪੈਸੇ ਹੈ ਨਹੀਂ ਗੇ ਵੀ ਮੁੜ ਕੇ ਫੋਨ ਕਰ ਲਾ। ਨਹੀਂ ਜੀ ਪੈਸੇ ਹੋਣ ਤਾਂ ਫਿਰ ਮਿਸ ਕਾਲ ਹੀ ਕਿਉਂ ਮਾਰਨ, ਫਿਰ ਤਾਂ ਗੱਲ ਹੀ ਕਰ ਲੈਣ। ਨਹੀਂ ਪਰ ਉਹ ਪਤਾ ਹੀ ਨਹੀਂ ਵੀ ਮਿਸ ਕਾਲ ਕਾਹਦੇ ਮਾਰਦੇ, ਬਿਮਾਰੀ ਤੇ ਤੁਹਾਨੂੰ ਨਹੀਂ ਸੀ ਪਤਾ। ਹੁਣ ਬਿਮਾਰੀ ਤੇ ਪਾਈ ਦੇ ਤਾਂ ਆਪਾਂ ਨੂੰ ਪੈਸੇ ਭੇਜੋ, ਅਸੀਂ ਕਾਲ ਤੁਹਾਨੂੰ ਕਰ ਸਕੀਏ। ਬਿਲਕੁਲ ਸਹੀ। ਅੱਛਾ ਤੁਸੀਂ ਪਾਕਿਸਤਾਨ ਆਏ, ਪਾਕਿਸਤਾਨ ਲਾਹੌਰ ਵੀ ਘੁੰਮਿਆ, ਪਿੰਡ ਵੀ ਗਏ ਤੁਸੀਂ, ਨਾਲ ਦੇ ਇੱਕ ਪਿੰਡ 'ਚ ਜਾ ਕੇ ਹਲ ਵੀ ਵਾਹਿਆ, ਸੁਹਾਗਾ ਵੀ ਦਿੱਤਾ। ਉਹ ਇੰਨਿਆਂ ਸਾਲਾਂ ਬਾਅਦ ਤੁਸੀਂ ਇਹ ਕੰਮ ਕੀਤਾ, ਕਿਹੋ ਜਿਹਾ ਲੱਗਾ ਤੁਹਾਨੂੰ, ਜਾਂ ਤੁਹਾਡੇ ਦਿਲ ਦੇ ਵਿੱਚ ਹੈਗੀ ਸੀ ਵੀ ਮੈਂ ਜਾ ਕੇ ਕੰਮ ਕਰਕੇ ਦੇਖਣਾ ਹੀ ਦੇਖਣਾ? ਮੈਂ ਆਪਣੇ ਬੁਲਦਾਂ ਨਾਲ, ਪਸ਼ੂਆਂ ਨਾਲ ਮੈਂ ਆਪਣਾ ਜੋੜਾ ਪਹਿਲੇ ਦਿਨ ਤੋਂ ਹੀ ਆ, ਮੈਂ ਕੁਝ ਨਹੀਂ ਭੁੱਲਿਆ, ਹਲ ਵਾਹੁਣਾ ਨਹੀਂ ਭੁੱਲਿਆ, ਮੈਂ ਵਾਹਿਆ ਵੀ ਆ ਕੇ ਉੱਥੇ ਵੀ ਮੈਂ ਸਾਰਾ ਘੋੜਿਆਂ ਦੇ ਨਾਲ ਕੰਮ ਕਰਦਾ। ਕਿੰਨੇ ਸਾਲ ਹੋ ਗਏ ਆਪਾਂ ਨੂੰ ਕੈਨੇਡਾ 'ਚ? ਤਕਰੀਬਨ 50 ਸਾਲ ਹੋ ਗਏ 50 ਸਾਲ ਲੈਂਦੇ ਨੂੰ। ਤੇ ਉੱਥੇ ਵੀ ਮੈਂ ਪਸ਼ੂ ਪਾ ਸਾਰਾ ਰੱਖਿਆ ਆ, ਤੇ ਉੱਥੇ ਵੀ ਇਹੀ ਕੰਮ ਆ। ਪਰ ਇੱਥੇ ਮੈਂ ਜਦੋਂ ਆਹ ਤੁਹਾਡੀਆਂ ਫਿਲਮਾਂ ਦੇਖੀਆਂ, ਸਪੈਸ਼ਲੀ ਤੁਹਾਡੀ ਮੈਂ ਦੇਖੀ ਹੈ, ਉੱਥੇ ਮੈਂ ਜੁੜਿਆ, ਦੇਖਣ ਡਿਆ ਕੀ ਹੋ ਰਿਹਾ। ਜਦੋਂ ਆ ਬੁਲਦ ਦੇਖੀ ਦੇ ਬੜਾ ਨਜ਼ਾਰਾ, ਤੇ ਮੈਂ ਦਿਲ ਕਰਦਾ ਵੀ ਜਾ ਕੇ ਉੱਥੋਂ ਬੁਲਦ ਲੈ ਆ। ਮੈਂ ਟਰਾਈ ਵੀ ਕਰ ਰਿਹਾ ਆ, ਮਤਲਬ ਵੀ 2 ਬੁਲਦ ਲੈ ਜਾਵਾਂ, ਪਰ ਹੁਣ ਮੈਂ ਘਰ ਦੇ 2 ਵਿਹੜੇ ਬਣਾਇਓ ਵੀ ਆ। ਅੱਛਾ। ਤੇ ਬੜਾ ਦਿਲ ਕੀਤਾ ਵੀ ਮੈਂ ਜਾ ਕੇ ਉਸੇ ਚੁੱਲ੍ਹਿਆਂ ਦੀਆਂ ਫੁਲਕੇ ਖਾਈਏ, ਤੇ ਉਸੇ ਜਾ ਕੇ ਲੱਕੜੀਆਂ ਤੇ ਪਿਆਰ ਨਾਲ ਸਾਰੇ, ਜਿੱਦਾਂ ਗੰਨਾ ਆ ਰਿਹਾ ਰੇੜੇ ਦੇ ਉੱਤੇ, ਤੇ ਬਾਕੀ ਬੁਲਦ ਹਲ ਵਾਹੁੰਦੇ ਆ, ਤੇ ਵਾਹ ਵੀ ਲਿਆ ਇੱਥੇ ਹਲ, ਬੁਲਦਾਂ ਦੇ ਨਾਲ ਆ ਕੇ ਬੜੀ ਖੁਸ਼ੀ ਹੋਈ ਆ। ਇੱਥੇ ਤਕਰੀਬਨ ਕਲਚਰ ਆ ਜਿੱਥੇ ਮਤਲਬ ਕਹਿ ਲਓ ਵੀ ਬਾਬੇ ਨਾਨਕ ਦਾ ਪਹਿਲਾ ਹੀ ਪਿਆਰ ਜਿੱਦਾਂ ਉਹਨੇ ਸ਼ੁਰੂਆਤ ਕੀਤੀ, ਉਹ ਹੈਗਾ ਹਾਲੇ ਸਾਰਾ ਉਹੀ ਆ। ਜਿੱਦਾਂ ਲੋਕ ਹਲਾਂ ਨਾਲ ਵਾਹੁੰਦੇ ਆ, ਤਵੀ ਦੇ ਨਾਲ ਰੋਟੀ ਬਣਾਉਂਦੇ ਆ, ਤੇ ਪੁਰਾਣੀ ਲਾਈਫ ਹੈਗੀ ਆ, ਸੇਮ ਹੀ ਆ ਜਿਹੜੀ ਵੈਸੇ ਸਿੰਪਲ ਬੇਸਿਕ ਚਾਹੀਦੀ ਆ ਬੰਦੇ ਨੂੰ ਜ਼ਿੰਦਗੀ, ਉਹ ਹੈਗੀ ਆ, ਨਜ਼ਰ ਆਉਂਦੀ ਆ ਜੀ। ਇਹ ਢੱਗੇ ਜਦੋਂ ਤੁਸੀਂ ਵਾਹੇ ਸੀਗੇ, ਹਾਂਜੀ, ਆਮ ਤੌਰ ਤੇ ਹੁੰਦਾ ਜਿਹੜੀ ਜੋਗ ਹੁੰਦੀ ਹੈ ਨਾ ਇਹ ਬਲਦਾਂ ਦੀ, ਨਵੇਂ ਹਾਲੀ ਨੂੰ ਐਡੀ ਛੇਤੀ ਐਕਸੈਪਟ ਨਹੀਂ ਕਰਦੀ ਹੈਗੀ। ਹਾਂਜੀ, ਪਰ ਤੁਸੀਂ ਉਹਨਾਂ ਨੂੰ ਕੰਟਰੋਲ 'ਚ ਕਰ ਲਿਆ। ਤੁਸੀਂ ਇੱਦਾਂ ਹੀ ਸੀ ਜਿੱਦਾਂ ਰੋਜ਼ ਜੋਤਾ ਲਾ ਕੇ ਜਾਂਦੇ ਇਹਨਾਂ ਨਾਲ। ਹਾਂਜੀ, ਇਹ ਥੋੜਾ ਇਦਾਂ ਮੈਂ ਹੁਣ ਵੀ ਘੋੜਿਆਂ ਦੇ ਨਾਲ ਪਸ਼ੂ ਰੱਖੇ ਹੋ ਆ, ਸਾਰੇ ਗਾਈਆਂ, ਸਾਰਾ ਕੁਝ ਪਤਾ ਆ। ਤੇ ਜਦੋਂ ਵੀ ਤੁਸੀਂ ਪਸ਼ੂ ਨੂੰ, ਹੁਣ ਆਪਾਂ ਦੇਖੋ ਸਿੱਖ ਧਰਮ ਸਾਡੇ ਹਰ ਇੱਕ ਸਿੰਘ ਕੋ ਘੋੜਸਵਾਰ ਸਾਰਾ ਉਹਨਾਂ ਨੂੰ ਪਤਾ ਹੈ, ਤੇ ਤੁਹਾਨੂੰ ਥੋੜੀ ਜਿਹੀ ਨੌਲੇਜ ਵੀ ਚਾਹੀਦੀ ਆ। ਪਰ ਹੁਣ ਅੱਜ ਅਸੀਂ ਦੇਖ ਲਓ ਵੀ ਜਿੰਨੇ ਸਾਡੇ ਬੱਚੇ ਆ, ਕੋਈ ਵੀ ਜਾਨਵਰ ਆ, ਉਹਨਾਂ ਨੂੰ ਇੰਨਾ ਨਹੀਂ ਪਤਾ। ਉਹ ਸਿੰਪਲ ਵਰਡ ਵਿੱਚ ਮੈਂ ਕਹਾਂ, ਇੱਕ ਚਾਕਲੇਟ ਮਿਲਕ ਆ, ਇੱਕ ਚਿੱਟਾ ਦੁੱਧ ਆ। ਹੁਣ ਬੱਚੇ ਨੂੰ ਪੁੱਛੋ ਵੀ ਤੂੰ ਚਾਕਲੇਟ ਮਿਲਕ ਪੀਣਾ ਕਿ ਦੂਜਾ ਦੁੱਧ ਪੀਣਾ, ਉਹਨੂੰ ਕਹਿਣਾ ਚਾਕਲੇਟ ਪੀਣਾ। ਜੇ ਉਹਨੂੰ ਪੁੱਛਿਆ ਜਾਵੇ ਵੀ ਦੁੱਧ ਚਾਕਲੇਟ ਮਿਲਕ ਆਉਂਦਾ ਕਿੱਥੋਂ ਆ, ਉਹਨੇ ਕਹਿਣਾ ਕਾਲੀ ਗਾਂ ਦਾ ਆ, ਚਿੱਟਾ ਚਿੱਠੀ ਦਾ ਆ। ਸੋ ਥੋੜੀ ਮਿਹਨਤ ਕਰਨੀ ਪੈਣੀ ਹੈ, ਕਿਸੇ ਵੀ ਢੱਗੇ ਕੋਲ ਜਾਣਾ ਆ, ਪਹਿਲਾਂ ਤੁਹਾਨੂੰ ਥੋੜਾ ਰਿਸਰਚ ਕਰਨਾ ਪੈਣਾ ਆ। ਤੇ ਹੋ ਸਕਦਾ ਤੁਹਾਨੂੰ ਪਤਾ ਵੀ ਇਹ ਹਾਂ ਠੀਕ ਹੈ, ਐਕਸੈਪਟ ਕਰ ਗਿਆ, ਆਪ ਤੋਂ ਮਾੜਾ ਮੋਟਾ ਫੂੰਪਾ ਕਰਕੇ ਦੇਖ ਕੇ, ਤੇ ਫਿਰ ਤੁਹਾਨੂੰ ਹੱਥ ਪਾ ਲੈਣਾ ਚਾਹੀਦਾ ਆ। ਤੇ ਨਹੀਂ ਤਾਂ ਤੁਸੀਂ ਹਾਂ, ਹੋ ਸਕਦਾ ਜਿੱਦਾਂ ਹੁਣ ਮੈਂ ਉਦੋਂ ਹਲ ਵੀ ਚਲਾਇਆ, ਤੇ ਵੀ ਫੜਾ ਫੜ ਲਿਆ, ਮੈਨੂੰ ਪਤਾ ਵੀ ਲੱਗ ਗਿਆ, ਜੇ ਨਾ ਹੋਇਆ ਬੁਲਦ ਦੌੜ ਗਿਆ, ਉਹਦੇ ਸਿੱਧਾ ਵਿਚਾਰੇ ਦੇ ਪੈਰ 'ਚ ਲੱਗ ਸਕਦਾ। ਤੇ ਉਹ ਮਤਲਬ ਥੋੜੀ ਨੌਲੇਜ ਚਾਹੀਦੀ। ਉਹ ਸਾਡਾ ਸਾਰਿਆਂ ਦਾ ਫਰਜ਼ ਆ, ਸਾਡੇ ਮਾਂ ਪਿਓ ਦਾ, ਸਾਡਾ। ਉਪਮਾ ਔਖਾ ਹੋਵੇ ਬੰਦਾ ਜਿੰਨਾ ਵੀ ਆ, ਨਥਿੰਗ ਇਜ਼ ਅਚੀਵ, ਸਸਤਾ ਤਾਂ ਕੁਛ ਵੀ ਨਹੀਂ, ਮਤਲਬ ਈਜ਼ੀ ਅਚੀਵ ਕਰਨਾ। ਉੱਥੇ ਸਾਨੂੰ ਟਾਈਮ ਦੇਣਾ ਚਾਹੀਦਾ ਆ। ਜੇ ਸਾਨੂੰ ਘੋੜੇ ਤੋਂ ਕੋਈ ਚੰਗੀ ਚੀਜ਼ ਸਾਨੂੰ ਮਿਲਦੀ, ਸਾਡੀ ਤੰਦਰੁਸਤੀ ਰਹਿੰਦੀ ਆ, ਸਾਨੂੰ ਘੋੜਾ ਰੱਖਣਾ ਚਾਹੀਦਾ ਆ। ਜੇ ਘਰ ਦਾ ਦੁੱਧ ਵਧੀਆ ਆ, ਸਾਨੂੰ ਗਾਂ ਰੱਖਣੀ ਚਾਹੀਦੀ ਆ। ਪਰ ਅਸੀਂ ਹੁਣ ਬਿਲਕੁਲ ਹੀ ਜਿਹੜੀ ਜ਼ਿੰਦਗੀ ਆ, ਬੜੀ ਸਟੋਰੋਂ ਦੁੱਧ ਲੈ ਆਓ, ਉੱਥੋਂ ਲੈ ਆਓ, ਉਹਨੂੰ ਬੜੀ ਆ ਮਾਈਕ੍ਰੋਵੇਵ ਦੇ ਵਿੱਚ ਚੀਜ਼ ਤੱਤੀ ਕਰ ਲਓ, ਰੈਡੀਮੇਡ ਚੀਜ਼ਾਂ ਦੇ। ਸੋ ਹਰ ਇੱਕ ਚੀਜ਼ ਦਾ ਆ, ਤੁਸੀਂ ਮਾਈਕ੍ਰੋਵੇਵ 'ਤੇ ਚੀਜ਼ ਤੱਤੀ ਕਰੋਗੇ, ਉਹ ਹੋ ਰਿਹਾ। ਤੁਸੀਂ ਬਾਕੀ ਗੈਸ ਨਾ ਕਰੋਗੇ, ਹੋ ਰਿਹਾ। ਬਿਜਲੀ ਦੇ ਤਵੇ 'ਤੇ ਕਰੋਗੇ, ਉਹਦੀ ਤਸੀਰ ਹੋ ਰਿਹਾ। ਜੇ ਲੱਕੜੀਆਂ ਫੜਾਂ ਬਾਲ ਕੇ ਤਵੀ 'ਤੇ ਰੋਟੀ ਬਣਾਓਗੇ, ਉਹਦੀ ਬਿਲਕੁਲ ਵੱਖਰਾ ਵੱਖਰਾ ਟੇਸਟ ਹੁੰਦਾ। ਹਾਂਜੀ, ਇਸੇ ਤਰ੍ਹਾਂ ਭਾਂਡੇ ਆ, ਇਸੇ ਤਰ੍ਹਾਂ ਭਾਂਡੇ ਬਣਾਓਗੇ ਸਬਜ਼ੀ, ਉਹਦਾ ਟੇਸਟ ਹੋਰ ਆ। ਹਾਂਜੀ, ਨੌਨ ਸਟਿਕ ਵਿੱਚ ਹੋਰ ਆ, ਸਟੀਲ 'ਚ ਹੋਰ ਆ, ਬਿਲਕੁਲ, ਤੇ ਸਿਲਵਰ ਵਿੱਚ ਹੋਰ ਆ। ਮਤਲਬ
ਤਸੀਰਾਂ ਤੇ ਫਿਰ ਆਪਣਾ ਅਸਰ ਛੱਡਦੀਆਂ ਨਾ ਜੀ। ਤੁਸੀਂ ਪਿੱਤਲ ਦੇ 'ਚ ਚਾਹ ਬਣਾਓਗੇ ਉਹਦੀ ਤਸੀਰ ਹੋਰ ਟੇਸਟ ਆਉਣਾ ਆ, ਕੱਚ ਦੇ 'ਚ ਬਣਾਓਗੇ ਹੋ ਰਿਹਾ। ਤਾਂ ਬਿਲਕੁਲ ਸਹੀ ਗੱਲ ਆ ਉਹਦੀ, ਹਾਂਜੀ ਬਿਲਕੁਲ ਜੀ। ਇਹ ਜਿਹੜਾ ਲਹਿੰਦਾ ਪੰਜਾਬ ਆ, ਤੁਸੀਂ ਹੁਣ ਜ਼ਮੀਨ ਬਾਈ ਜਿਸ ਤਰ੍ਹਾਂ ਮਤਲਬ ਮਸ਼ੀਨਰੀ ਦਾ ਦੌਰ ਆ ਗਿਆ, ਕਿੱਥੇ ਤੁਸੀਂ ਕਨਾਲ ਬਾਣੀ ਉਨੀ ਦਿਨ ਨੂੰ ਟਰੈਕਟਰ ਵਾਲਾ 2 ਕਿੱਲੇ ਵਾਹ ਜਾਂਦਾ ਆ। ਤੁਹਾਡਾ ਕੀ ਆ ਵੀ ਇਹ ਜਿਹੜੀ ਇਹ ਜਿਸ ਤਰ੍ਹਾਂ ਬਾਕੀ ਚੀਜ਼ਾਂ ਦਾ ਆਪਾਂ ਫਰਕ ਕੱਢਿਆ, ਢੱਗਿਆਂ ਦੀ ਵਹਾਈ ਤਾਂ ਟਰੈਕਟਰ ਦੀ ਵਹਾਈ ਵਿੱਚ ਵੀ ਤੁਸੀਂ ਕੋਈ ਫਰਕ ਮਹਿਸੂਸ ਕਰਦੇ ਹੋ? ਹਾਂਜੀ, ਇਹ ਤਾਂ ਜ਼ਮੀਨ ਤੇ ਸਮਾਨ ਦਾ ਫਰਕ ਹੈ ਜੀ। ਅੱਛਾ। ਸਹਿਜ ਪੱਕੇ ਸੋ ਮਿੱਠਾ ਹੋਏ। ਜਿੱਥੇ ਤੁਸੀਂ ਇੱਕ ਇੱਕ ਪੈਰ ਰੱਖ ਕੇ ਦਾਮ ਬਾਹ ਲੈਣੀ ਆ, ਜਿੱਥੇ ਤੁਸੀਂ ਜਿੰਨੀ ਵਾਰੀ ਵਾਹਿਗੁਰੂ 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 ਤੁਸੀਂ ਸ਼ਬਦ ਇਹ ਉਚਾਰ ਲੈਣੇ ਆ, ਉਨੀ ਵਾਰੀ ਉੱਥੇ ਆਪਣਾ ਰੱਬ ਦਾ ਨਾਮ ਲਿਆ ਜਾਣਾ, ਉੱਥੇ ਆਪਣਾ ਹਾਂਜੀ ਪ੍ਰਭਾਵ ਉਹਨੀ ਪਾ ਜਾਣਾ ਆ। ਸੋ ਜੇ ਇਕੱਲਾ ਇਕੱਲਾ ਪੈਰ ਰੱਖ ਕੇ ਤੁਸੀਂ ਬੀਜੋਗੇ, ਉਨੀ ਉਹਦੀ ਕਦਰ ਹੋਏਗੀ। ਜੇ ਕਿਸੇ ਦੇ ਬੰਦੇ ਨਾਲ ਤੁਸੀਂ ਜਿੰਨਾ ਉਹਦੇ ਲਈ ਕਰੋਗੇ, ਜਿੰਨਾ ਉਹਦੇ ਲਈ ਤੁਸੀਂ ਔਖੇ ਹੋਵੋਗੇ, ਓਨਾ ਹੀ ਵਿੱਚੋਂ ਨਿਕਲਾ। ਜਿਹੜੇ ਬੱਚੇ ਦੀ ਜਿੰਨੀ ਵਾਰੀ ਮਾਲਸ਼ ਕਰੋਗੇ, ਜਿੰਨੀ ਵਾਰੀ ਸਰੀਰ ਨਾਲ ਮਾਂ ਜੋੜੇਗੀ, ਉਹਦੀ ਮਾਲਸ਼ ਕਰੇਗੀ, ਉਨੀ ਵਾਰੀ ਉਹਦੇ ਵਿੱਚੋਂ ਪਿਆਰ ਨਿਕਲੇਗਾ। ਸਹੀ ਬਾਤ। ਤੁਸੀਂ ਸੁਹਾਗਾ ਵੀ ਫੇਰਿਆ ਪਹਿਲੇ, ਫਿਰ ਹਲ ਫੇਰਿਆ, ਫਿਰ ਤੁਸੀਂ ਗੱਡਾ ਜੋੜਿਆ, ਗੱਡਾ ਜੋੜ ਕੇ ਉਹਦੇ ਤੇ ਪੱਠੇ ਰੱਖੇ ਸੀ, ਤਾਂ ਫਿਰ ਪਿੰਡ ਨੂੰ ਲੈ ਕੇ ਆਏ, ਉਹ ਵੱਖਰਾ ਹੀ ਨਜ਼ਾਰਾ ਸੀਗਾ। ਬਿਲਕੁਲ ਵੱਖਰਾ ਨਜ਼ਾਰਾ ਜੀ। ਮਤਲਬ ਕਹਿਣ ਦਾ ਆ, ਚਲੋ ਹੁਣ ਮੈਂ ਮੁੜ ਕੇ ਬਾਹਲਾ ਮੇਰਾ ਇੰਡੀਆ ਦੇ ਨਾਲ ਤਾਂ ਇੰਨਾ ਬਾਹਰ ਨਹੀਂ ਰਿਹਾ ਕਿ 50 ਸਾਲ ਤੋਂ ਮੈਂ ਰਹਿ ਰਿਹਾ, ਪਰ ਜਿੱਦਾਂ ਹੁਣ ਪਿਤਾ ਜੀ ਹੁਣੀ ਸਾਰੇ ਮਤਲਬ ਮਾਂ ਹੁਣੀ ਜਿੱਦਾਂ ਪਸ਼ੂ ਚਾਰੇ ਆ, ਸਾਰਿਆਂ ਨੇ ਰਲ ਮਿਲ ਕੇ ਕੰਮ ਕੀਤਾ, ਤੇ ਜਿੱਦਾਂ ਚਾਹੀਦਾ ਆ ਕਰਨਾ ਵੀ ਇੱਦਾਂ ਹੀ ਚਾਹੀਦਾ ਆ। ਤੇ ਉਹ ਮਤਲਬ ਇੱਕ 50 ਸਾਲ ਦੀ ਯਾਦਗਾਰ ਚੇਤੇ ਆ ਗਈ ਹੈ, ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਜਦੋਂ ਤੁਹਾਨੂੰ ਉਹਨਾਂ ਨੇ ਕਿਹਾ ਵੀ ਇਹ ਜਿਹੜਾ ਗੇਟ ਆ ਛੋਟਾ ਤੁਹਾਡੇ ਕੋਲ ਨਹੀਂ ਇੱਥੋਂ ਲੰਘਾ ਹੋਣਾ, ਕਿਉਂਕਿ ਕਈ ਵਾਰੀ ਇੱਦਾਂ ਹੁੰਦਾ ਨਾ ਛੋਟੇ ਗੇਟ 'ਚ, ਜਦੋਂ ਆਪਾਂ ਗੱਡੀ ਦੀ ਗੱਲ ਕਰੀਏ ਉਦੋਂ ਕਿਤੇ ਨਾ ਕਿਤੇ ਸਾਈਡ 'ਤੇ ਲਾ ਕੇ ਚਲਾ ਲੈਂਦਾ ਬੰਦਾ। ਹਾਂਜੀ। ਅਤੇ ਤੁਸੀਂ ਬੜੇ ਮਤਲਬ ਨਫਾਸਤ ਦੇ ਨਾਲ ਉੱਥੋਂ ਥੋੜ੍ਹੀ ਜਗ੍ਹਾ ਵਿੱਚੋਂ ਵੀ ਗੱਡਾ ਲੰਘਾ ਲਿਆ। ਉਹ ਫਿਰ ਇੱਦਾਂ ਆ, ਦੇਖੋ ਮੈਂ ਘੋੜੇ ਇਤਮਾਦ ਦੀ ਗੱਲ ਆ ਨਾ, ਕਿ ਤੁਹਾਨੂੰ ਆਪਣੇ ਆਪ ਤੇ ਇਤਮਾਦ ਸੀਗਾ। ਦੇਖੋ ਹੁਣ ਇੱਕ ਡਰਾਈਵਰ ਨੂੰ ਤੁਸੀਂ ਬਣਾਉਣਾ ਆ, ਡਰਾਈਵਰ ਬਣਾਉਣਾ ਆ, ਉਹਨੂੰ ਕਾਰ ਫੜਾਉਣੀ, ਉਹਨੂੰ ਪਤਾ ਆ ਵੀ ਚਲਾਉਣੀ ਇੱਥੇ, ਮੋੜਨੀ ਇੱਥੇ ਕਰਨੀ ਆ। ਪਰ ਜਦੋਂ ਤੁਸੀਂ ਇੱਕ ਪ੍ਰੋਫੈਸ਼ਨਲ ਡਰਾਈਵਰ ਬਣਾ ਦੇਣਾ ਆ, ਉਹਨੂੰ ਪਹਿਲਾਂ ਹੀ ਦੇਖਣ ਤੋਂ ਪਤਾ ਲੱਗ ਜਾਣਾ ਵੀ ਇੱਥੋਂ ਮੇਰਾ ਟਰੱਕ ਲੰਘ ਜਾਣਾ ਜਾਂ ਲੰਘ ਜਾਣਾ। ਉਹਨੇ ਪਹਿਲਾਂ ਹੀ ਜਿਹੜਾ ਸਾਰੇ ਤੋਂ ਵੱਡਾ ਘੇਰਾ ਲੈ ਕੇ ਜਿੱਥੇ ਤਾਈਂ ਹੋ ਸਕਦਾ ਆ, ਉਹਨੇ ਮੋੜ ਲੈਣਾ। ਸੋ ਮੈਂ ਘੋੜੇ ਹੱਕਦਾ ਰਹਿੰਦਾ ਆ, ਮਤਲਬ ਮੈਨੂੰ ਪਤਾ ਆ ਵੀ ਆਹ ਗੱਡਾ ਇਹਨਾਂ ਦਾ ਜਾਂਦਾ ਹੀ ਆ, ਜੇ ਉਹ ਲਿਜਾ ਸਕਦੇ ਮੈਂ ਕਾਹਤੇ ਨਹੀਂ ਲਿਜਾ ਸਕਦਾ। ਬਾਕੀ ਮੈਂ ਜਿਹੜੀ ਲਾਈਨ 'ਤੇ ਚੱਲਣਾ ਸੀਗਾ, ਜਿੱਥੇ ਮੈਂ ਲੀਹ ਰੱਖਣੀ ਸੀ, ਜਿੱਥੇ ਮੈਂ ਫੜ ਕੇ ਚੜਾਉਣਾ ਸੀ ਪਸ਼ੂ ਆ, ਮੈਨੂੰ ਪਾਇਆ। ਹੁਣ ਮੰਨ ਲਓ ਤੁਹਾਨੂੰ ਪਤਾ ਇੱਥੋਂ ਕਾਰ ਲੰਘਦੀ ਆ, ਤੁਸੀਂ ਤੁਹਾਡਾ ਖੱਬੇ ਪਾਸੇ ਸਟੀਅਰਿੰਗ ਆ, ਇੱਧਰਲੇ ਪਾਸੇ। ਹੁਣ ਜੇ ਤੁਹਾਡੀ ਇੱਧਰ ਆ ਤੇ ਹੁਣ ਤੁਸੀਂ ਇੱਧਰ ਲੰਘਾਉਣ ਡਏ ਆ, ਤੁਹਾਨੂੰ ਪਤਾ ਇਹਦੇ ਨਾਲ ਲੰਘ ਰਹੀ ਹੈ, ਤੇ ਦੂਜੇ ਪਾਸੇ ਆਪੇ ਲੰਘ ਜਾਣੀ ਆਟੋਮੈਟਿਕ। ਇੱਕ ਸਾਈਡ ਕਲੀਅਰ ਕਰ ਲਓ, ਦੂਜੀ ਸਾਈਡ ਆਪਣੇ। ਸੋ ਬੇਸਿਕਲੀ ਉਹ ਬੁਲਦ, ਜੇ ਹੁਣ ਮੈਂ ਸਿੱਧੇ ਆ ਗਿਆ ਉੱਥੇ ਮੋੜ ਲੈਂਦਾ ਗੱਡਾ, ਉਹਦੇ ਵਿੱਚ ਵੀ ਕੰਧ 'ਚ ਵੀ ਫਸ ਸਕਦਾ ਆ ਇੱਧਰ। ਸੋ ਬੇਸਿਕਲੀ ਤੁਸੀਂ ਹੁਣ ਉੱਥੇ ਆ ਗਏ ਆ, ਤੇ ਉੱਥੇ ਤੁਸੀਂ ਚੜਾ ਕੇ, ਜਿੱਦਾਂ ਟਰੱਕ ਡਰਾਈਵਰ ਐਨ ਮੋੜਦਾ ਹੀ ਆ ਇੰਟਰਸੈਕਸ਼ਨ ਦੇ ਵਿੱਚੋਂ, ਆਮ ਬੰਦੇ ਤੋਂ ਕਾਰ ਨਹੀਂ ਮੁੜਦੀ, ਤੇ ਜਿਹੜਾ ਟਰੱਕ ਡਰਾਈਵਰ ਆ ਉੱਥੇ ਉਹ 100 ਫੁੱਟ ਟਰੱਕ ਮੋੜ ਦਿੰਦਾ ਆ। ਸਹੀ ਗੱਲ ਆ। ਅੱਛਾ, ਹੁਣ ਤੇ ਇਹੀ ਸਾਨੂੰ ਐਜੂਕੇਸ਼ਨ ਚਾਹੀਦੀ ਹੈ ਵੀ ਬੱਚਿਆਂ ਨੂੰ ਵੀ ਇਹ ਜ਼ਿੰਦਗੀ ਆ, ਤੇ ਇਹਦਾ ਕੋਈ ਪੈਸੇ ਦੇ ਨਾਲ ਨਹੀਂ ਹੈ ਮਤਲਬ, ਇਹਦਾ ਕੋਈ ਮਤਲਬ ਤੰਦਰੁਸਤੀ ਦੇ ਨਾਲ ਨਹੀਂ। ਤੰਦਰੁਸਤੀ ਤੁਹਾਨੂੰ ਆਪ ਪੈਦਾ ਕਰਨੀ ਪੈਣੀ ਆ, ਉਹਦੇ ਲਈ ਤੁਹਾਨੂੰ ਦੁੱਧ ਆਪ ਪੀਣਾ ਪੈਣਾ ਆ, ਗਾਂ ਰੱਖਣੀ ਪੈਣੀ ਆ, ਤਾਂ ਤੁਹਾਨੂੰ ਪਤਾ ਹੋਣਾ ਵੀ ਇਹਨੂੰ ਤੜਾਂ ਦਾ ਘਾਹ ਪਾਇਆ ਆ, ਜਾਂ ਇਹਨੂੰ ਲੂਸਣ ਪਾਇਆ ਆ, ਜਾਂ ਇਹਨੂੰ ਖੋਰੀ ਪਾਈ ਆ, ਜਾਂ ਪਰਾਲੀ ਪਾਈ ਆ। ਤੇ ਜੇ ਤੁਸੀਂ ਅਸਲੀ ਦੁੱਧ ਪੀਣਾ, ਉਹ ਤੁਹਾਨੂੰ ਆਪ ਇਹ ਗਾਂ ਰੱਖ ਕੇ ਪੱਠੇ ਪਾ ਕੇ ਉਹਨੂੰ ਪਾ ਕੇ, ਤੇ ਫਿਰ ਤੁਹਾਨੂੰ ਪਤਾ ਹੈ ਵੀ ਇਹ ਤੜਾਂ ਆ ਇਹਦੇ ਵਿੱਚ। ਇੱਦਾਂ ਹੀ ਹੁਣ ਸ਼ਹਿਦ ਆ, ਕੋਈ ਸੀਜ਼ਨ ਆਉਂਦਾ, ਕਨੋਲਾ ਦਾ ਆਉਂਦਾ ਆ, ਡੈਂਡੀਲਾਈਨ ਫਲਾਵਰ ਹੁੰਦਾ ਹੈ, ਡੈਂਡੀਲਾਈਨ ਦਾ ਸ਼ਹਿਦ ਹੋ ਰਿਹਾ, ਕਨੋਲਾ ਦਾ ਹੋ ਰਿਹਾ, ਬਾਕੀ ਜਦੋਂ ਫਾਲਜ਼ ਦਾ ਹੋ ਰਿਹਾ। ਤੇ ਹੁਣ ਜੇ ਤੁਸੀਂ ਅਸਲੀ ਸ਼ਹਿਦ ਲੈਣਾ ਆ ਫਾਲਜ਼ ਦਾ, ਤੁਹਾਨੂੰ ਆਪ ਉੱਥੋਂ ਮੱਖੀ ਦਾ ਤੁਹਾਨੂੰ ਲੈਣਾ ਪੈਣਾ। ਬਾਹਰੋਂ ਤਾਂ ਜਿਹੜਾ ਮਰਜ਼ੀ ਉਹ ਕੁਛ ਲਿਖ ਦਊਗਾ ਵੀ ਆ ਜਿੱਦਾਂ ਕਿ ਅੱਜ ਕੱਲ੍ਹ ਮੈਂ ਹੁਣ ਇੱਥੇ ਵੈਸੇ ਆਇਆ, ਵੈਸੇ ਇੱਥੇ ਵੀ ਜਿੰਨੀ ਖੇਤੀਬਾੜੀ ਆ
ਕਲਚਰ ਹੈਗਾ ਆ ਸਾਰਾ ਸੇਮ ਆ, ਪਰ ਖੇਤੀਬਾੜੀ ਤਕਰੀਬਨ ਕਾਫੀ ਖਰਾਬ ਹੋਈ ਆ, ਕਿਉਂ ਗੈਸਾਂ ਗੂਸਾਂ ਸਭ ਚੀਜ਼ ਹੋ ਰਹੀਆਂ। ਅਦਰਕ ਦੇਖੋ ਉਹਦੇ 'ਚ ਕੁਛ ਨਹੀਂ ਆ, ਨਿੰਮ ਆ ਉਹਦੇ ਵਿੱਚ ਨਹੀਂ ਆ, ਸਰ ਅਮਰੂਦ ਆ ਬਈ ਉਹ ਵੀ ਨੋ, ਮਤਲਬ ਅਸੀਂ ਮਤਲਬ ਤੇਜ਼ੀ ਦੇ ਵਿੱਚ ਜਾ ਰਹੇ ਆ। ਉਹਦੇ ਨੂੰ ਤੁਸੀਂ ਇੱਕ ਅਮਰੂਦ ਖਾ ਲਓ, ਤੇਜ਼ੀ ਦੇ ਵਿੱਚ ਆਪਾਂ ਨੇਚਰ ਤਬਾਹ ਕਰ ਰਹੇ ਹਾਂ, ਜਿਹੜੀ ਇੱਕ ਅਸਲੀਅਤ ਆ ਉਹਦੀ ਉਹ ਖਤਮ ਕਰ ਰਹੇ ਹਾਂ। ਬਿਲਕੁਲ। ਤੁਸੀਂ ਹੁਣ ਪਿੰਡ ਦੇ ਵਿੱਚ ਵੀ ਘਰ ਘਰ ਵੀ ਜਾ ਕੇ ਦੇਖਿਆ ਤੇ ਬਾਹਰ ਉਹ ਸਰਦਾਰ ਆ, ਅਸੀਂ ਕਹਿ ਸਕਦੇ ਕਿਹੜੇ 70-75 ਸਾਲਾਂ ਵਿੱਚ ਇੰਨਾ ਮਤਲਬ ਪਿੰਡ 'ਚ ਵਿਛਰੇ ਆ, ਮਤਲਬ ਕਿਹਦੇ ਮਰਜ਼ੀ ਦਰਵਾਜ਼ਾ ਜਿਹੜਾ ਆਪਣਾ ਖੜਕਾ ਕੇ ਅੰਦਰ ਚਲ ਗਏ। ਤੇ ਇਹ ਫੀਲਿੰਗ ਜਿਹੜੀ ਕਿਹੋ ਜਿਹੀ ਸੀ ਤੁਹਾਨੂੰ, ਕਿਹੋ ਜਿਹਾ ਰਵੱਈਆ ਅੱਗੋਂ ਮਿਲਿਆ ਦੇਖਣ ਦਾ ਲੋਕਾਂ ਵੱਲੋਂ? ਦੇਖੋ ਬਹੁਤ ਵਧੀਆ ਮਿਲਿਆ। ਹੁਣ ਲੋਕ ਤਾਂ ਸਾਨੂੰ ਜਾਣਦੇ ਨਹੀਂ ਆ ਵੀ ਕੌਣ ਹੈਗੇ ਆ, ਅਸੀਂ ਬਸ਼ਰਮ ਜਿਹੇ ਬੰਦੇ ਹੈਗੇ ਆ, ਨੰਗ ਜਿਹੇ। ਹੁਣ ਤੁਸੀਂ ਵੀ ਅਸੀਂ ਤੁਹਾਨੂੰ ਦੇਖਿਆ 2 ਦਿਨ ਤੁਸੀਂ ਸੁੱਤੇ ਆ, ਹੁਣ ਤੁਹਾਡੇ ਰੋਜ਼ੇ ਚੱਲਦੇ, ਅਸੀਂ ਅਰਲੀ ਮਾਰਨਿੰਗ ਉੱਠਣ ਵਾਲੇ ਆ। ਤੇ ਉੱਠ ਕੇ ਹੁਣ ਮੈਂ ਕਿਹਾ ਅਮਰਜੀਤ ਨੂੰ ਵੀ ਮੈਂ ਕਿਹਾ ਵੀ ਇਹ ਤਾਂ ਉੱਠਦੇ ਨਹੀਂ, ਵੀ ਇਹ ਕੰਮ ਖਰਾਬ ਆ, ਨਹੀਂ ਆਪਾਂ ਨੂੰ ਹੋਰ ਕਿਤੇ ਡੇਰਾ ਲਾਉਣਾ ਪੈਣਾ ਜਾ ਕੇ। ਤੇ ਹੁਣ ਅਸੀਂ ਉੱਠ ਕੇ ਤੁਹਾਨੂੰ ਇੱਥੇ ਖੜਕਾਇਆ, ਢੋਲ ਜਿਹਾ ਵੀ ਖੜਕਾਇਆ, ਢੋਲ ਇਸੇ ਖੜਾਇਆ ਵੀ ਉੱਠੋ ਉੱਠੋ। ਤੇ ਤੁਸੀਂ ਹੁਣ ਚਲੋ ਤੁਹਾਡਾ ਵੀ ਸਿਸਟਮ ਚੱਲਦਾ ਹੈ ਜਿਸ ਤਰ੍ਹਾਂ ਵੀ ਤੁਹਾਡੇ ਰੋਜ਼ੇ ਚੱਲਦੇ, ਤੁਸੀਂ ਕਿਸ ਟਾਈਮ ਸੌਣਾ ਆ, ਕਿਸ ਟਾਈਮ ਉੱਠਣਾ ਆ, ਸੋ ਅਸੀਂ ਤੁਹਾਨੂੰ ਇਹ ਨਹੀਂ ਕਹਿੰਦੇ ਵੀ ਅਸੀਂ ਠੀਕ ਆ ਉਹ ਠੀਕ ਆ, ਪਰ ਅਸੀਂ ਜ਼ਰੂਰ ਆਪਣੀ ਕੋਸ਼ਿਸ਼ ਦੀ ਅਸੀਂ ਲੈ ਕੇ ਢੋਲ ਜਿਹਾ ਖੜਕਾਇਆ, ਤੁਸੀਂ ਨਹੀਂ ਉੱਠੇ, ਅਸੀਂ ਜਾ ਕੇ ਗੁਆਂਢੀਆਂ ਦਾ ਖੜਕਾਤਾ। ਉਹਨੇ ਕਿਹਾ ਆਓ 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 ਚਾਹ ਪੀਓ। ਮੈਂ ਕਿਹਾ ਤੇ ਹੋਰ ਅਸੀਂ ਇੱਥੇ ਕੀ ਕਰਨਾ, ਚਾਹ ਤੁਹਾਡੇ ਲੰਗਰ ਪਾਣੀ ਦਾ ਖਾਣਾ ਹੈ। ਉਹਨੀ ਵਿਚਾਰਿਆਂ ਨੇ ਖਿਲਾ ਦਿੱਤਾ। ਬਾਕੀ ਆ ਐਵੇਂ ਕਹੀਏ ਬਾਅਦ ਦੇ ਵਿੱਚ ਆਉਂਦਿਆਂ ਨੂੰ ਉਹ ਕਹਿੰਦੇ ਇੱਧਰ ਵੀ ਆਓ। ਮੈਂ ਕਿਹਾ ਹੁਣ ਇੱਧਰੋਂ ਇਹਨੇ ਨਹੀਂ ਛਕੇ ਆ ਤੇ ਤੁਸੀਂ ਕਹੋ ਵੀ ਕਹੀਂ ਮਤਲਬ ਜ਼ਰੂਰ ਗੱਲ। ਤੇ ਜਿੰਨੀ ਉਹਨਾਂ ਦੇ ਉਨੀ ਰੋਟੀ ਸਾਨੂੰ ਖਿਲਾਈ ਆ, ਮੱਕੀ ਦੀ ਰੋਟੀ। ਮੈਂ ਤਾਂ ਇੰਨਾ ਚਲੋ ਮੱਕੀ ਦਾ ਨਹੀਂ ਇੰਨਾ ਸ਼ੌਕੀਨ, ਪਰ ਵੈਰੀ ਨਾਈਸ। ਉਹਨੇ ਮੱਖਣੀ ਉੱਤੇ ਬਾਕੀ ਮਿਰਚਾਂ, ਸਾਗ, ਰੋਟੀ, ਅਚਾਰ। ਉਹ ਮਾਤਾ ਜੀ ਦਾ ਮੈਂ ਅਚਾਰ ਖਾਧਾ ਆ ਜ਼ਿੰਦਗੀ 'ਚ, ਜਿਹੜਾ ਮੈਂ ਅੱਜ ਇਹ ਉੱਥੋਂ ਖਾਧਾ, ਇਹਦੇ 'ਚ ਕੋਈ ਸ਼ੱਕ ਨਹੀਂ। ਅਚਾਰ ਵੀ, ਰੋਟੀ ਵੀ, ਦਹੀਂ ਵੀ, ਜੋ ਵੀ ਹੈ ਬਾਕੀ ਅਮਰਜੀਤ ਕੌਰ ਨੂੰ ਇਹ ਦੱਸ ਦੋਗੇ, ਆਪ ਖੁਦ ਬੜੇ ਮਾਹਰ ਨੇ ਮਤਲਬ ਸਾਗ ਬਣਾਉਣ ਦੇ, ਮੱਕੀ ਖਾਣ ਦੇ। ਤੇ ਮੱਕੀ ਦੀ ਰੋਟੀ ਵੀ ਤਾਂ ਕਹਿੰਦੇ ਇਹ ਕਾਫੀ ਸ਼ੌਕੀਨ ਨੇ ਮੱਕੀ ਰੋਟੀ ਖਾਣ ਦੇ। ਅੱਛਾ, ਹਾਂ, ਬਹੁਤ ਵਧੀਆ ਲੱਗਿਆ। ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ, ਸਲਾਮ, ਨਮਸਤੇ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿੱਦਾਂ ਲੱਗਾ ਤੁਹਾਨੂੰ ਰੋਟੀ ਖਾਧੀ? ਦੱਸਦੇ ਵੀ ਮਕਈ ਦੀ ਰੋਟੀ ਤੇ ਕਾਫੀ ਸ਼ੌਕੀਨ ਆ ਤੁਸੀਂ। ਮੇਰੇ ਖਿਆਲ ਦੇ ਵਿੱਚ ਤਾਂ ਪਾਕਿਸਤਾਨ ਦੇ ਵਿੱਚ ਮਹਿਮਾਨ ਨਵਾਜੀ ਸਭ ਤੋਂ ਨੰਬਰ 1 ਹੈ। ਅੱਛਾ, ਕਿਉਂਕਿ ਜਿੱਥੇ ਵੀ ਅਸੀਂ ਗਏ ਆ ਸਾਨੂੰ ਸਾਰਿਆਂ ਨੇ ਆ ਕੇ ਆਪਣੇ ਦਰਾਂ ਵਿੱਚੋਂ ਨਿਕਲ ਕੇ ਸਾਰਿਆਂ ਨੇ ਸਾਨੂੰ ਬੁਲਾਇਆ ਤੇ ਅੰਦਰ ਆ ਕੇ ਜ਼ਰੂਰ ਕੁਛ ਨਾ ਕੁਛ ਖਾ ਪੀ ਕੇ ਜਾਓ। ਭਾਵੇਂ ਹੁਣ ਸਾਡੇ ਮੇਦੇ ਖਰਾਬ ਹੋ ਜਾਣ। ਹਾਂਜੀ, ਸਾਰਿਆਂ ਨੇ ਸਾਨੂੰ ਬਹੁਤ ਪਿਆਰ ਦਿੱਤਾ। ਸਭ ਦਾ ਬਹੁਤ ਗੁਰੂ ਗੋਬਿੰਦ ਸਿੰਘ ਦੀ ਪੱਗ ਨੂੰ ਦਿੱਤਾ। ਆਪਾਂ ਹੁਣ ਉੱਥੇ ਬੈਠੇ ਸੀ ਮਾਲ ਦੇ ਵਿੱਚ, ਉਹ ਕੋਈ ਜਾਣਦੇ ਹੋਏ ਵਿਚਾਰੇ ਖਾਣਾ ਮੋਰੇ ਰੱਖ ਕੇ ਬੁਰਾ ਬਾਜ਼ਾਰ 'ਚ ਗਏ। ਉਹ ਕਹਿੰਦੇ ਜਿੰਨੇ ਦਿਨ ਇੱਥੋਂ ਹੀ ਤੁਸੀਂ ਆਉਣਾ ਆ। ਹਾਂਜੀ, ਸੋ ਇਹਦੇ ਕੋਈ ਸ਼ੱਕ ਨਹੀਂ ਹੈ, ਕੋਈ ਕਿਸੇ ਨੂੰ ਜਾਣਦੇ ਨਹੀਂ, ਪਤਾ ਨਹੀਂ ਕਿੰਨਿਆਂ ਨੇ ਫਿਲਮਾਂ ਮਤਲਬ ਫੋਟੋ ਖਿਚਾਓ, ਆਹ ਖਿਚੋ, ਪਰ ਸਾਨੂੰ ਇੰਨਾ ਨਾ ਦੇਈ ਜਾਓ ਵੀ ਅਸੀਂ ਬਿਲਕੁਲ ਕੰਮ ਛੱਡ ਦਈਏ ਤੇ ਇੱਥੇ ਖਾਣਾ ਗੱਜ ਜਾਈਏ। ਅੱਛਾ, ਤੁਸੀਂ ਘਰਾਂ 'ਚ ਜਦੋਂ ਗਏ, ਰੋਟੀ ਤਾਂ ਚਲੋ ਜਿਹੜੀ ਨਸੀਬ ਦੀ ਦਾਣਾ ਪਾਣੀ ਹੁੰਦਾ ਬੰਦਾ ਚੁਗਦਾ ਹੀ ਆ, ਤੇ ਲੋਕਾਂ ਦਾ ਮਤਲਬ ਪਿਆਰ ਜਾਂ ਗੱਲਬਾਤ ਕਿਸ ਤਰ੍ਹਾਂ ਦੀ ਕੋਈ ਫੀਲ ਹੋਇਆ ਵੀ ਅਸੀਂ ਉਪਰੇ ਦੇਸ਼ ਆਏ ਆ? ਸਾਨੂੰ ਬਿਲਕੁਲ ਨਹੀਂ ਮਾਲੂਮ ਹੋਇਆ। ਏਦਾਂ ਲੱਗ ਰਿਹਾ ਵੀ ਅਸੀਂ ਆਪਣੇ ਘਰੇ ਬੈਠੇ ਆ। ਘਰੇ ਹੀ ਬੈਠੇ ਆ। ਓਪਰਾ ਤੁਸੀਂ ਤਾਂ ਕਰੋਗੇ ਜੇ ਤੁਸੀਂ ਓਪਰਾ ਤੱਕ ਕੇ ਆਓਗੇ। ਜੇ ਘਰੇ ਤੁਸੀਂ ਆਪਣੇ ਜਾਓਗੇ, ਜੇ ਆਪਣੀ ਮਾਂ ਕੋਲ ਜਾਓਗੇ ਤਾਂ ਤੁਸੀਂ ਆਪਣੇ ਵਿੱਚ ਛਾਬੇ ਦੇ ਵਿੱਚ ਰੋਟੀ ਪਾਓਗੇ, ਹੱਥ ਪਾਓਗੇ, ਮਾਂ ਕੀ ਆ, ਤੇ ਨਹੀਂ ਹੈ ਕਹੋਗੇ ਕਿੱਥੇ ਰੋਟੀ ਬਣਾਈ ਨਹੀਂ। ਅਸੀਂ ਤਾਂ ਜਾ ਕੇ ਇਹ ਕਿਹਾ ਵੀ ਭਾਈ ਅਸੀਂ ਮਾਂ ਰੋਟੀ ਕਿੱਥੇ ਆ ਖਾਣੀ ਆ, ਤੇ ਮਤਲਬ ਜਿੱਥੇ ਮਾਂ ਹੈਗੀ ਆ ਤੇ ਉੱਥੇ ਰੋਟੀ ਹੋਏਗੀ ਵੀ, ਇਹ ਤਾਂ ਕੋਈ ਸ਼ੱਕ ਨਿਕਲੇਗੀ ਛਾਬੇ 'ਚੋਂ ਰੋਟੀ। ਉਹ ਜਿਹੜੀ ਅਸਲੀ ਰੋਟੀ ਆ, ਕਦੀ ਮਾਂ ਛਾਬਾ ਨਹੀਂ ਖਾਲੀ ਕਰੇਗੀ। ਆਉਣ ਤੋਂ ਪਹਿਲੇ ਕਦੇ ਹੈ ਸੀ ਜ਼ਿਹਨ ਦੇ ਵਿੱਚ, ਜਾਂ ਜਿਨ੍ਹਾਂ ਨਾਲ ਕਿਤੇ ਗੱਲ ਕੀਤੀ ਹੋਵੇ ਵੀ ਪਾਕਿਸਤਾਨ ਜਾਣਾ, ਉਹਨਾਂ ਦੇ ਕੀ ਤਾਸਰਾਤ ਸੀ ਵੀ ਤੁਹਾਨੂੰ ਰੋਕਿਆ ਸੀ ਜਾਂ ਕਿਹਾ ਸੀ ਵੀ ਹਾਂ ਜਾ ਕੇ ਲਾ ਕੇ ਗੇੜਾ ਆਓ? ਨਹੀਂ, ਸਾਨੂੰ ਤਾਂ ਕਿਸੇ ਨੇ ਨਹੀਂ ਰੋਕਿਆ। ਹਾਂ, ਸਾਡੇ ਆਪਣਾ ਹੀ ਵਿਚਾਰ ਸੀਗਾ ਵੀ ਅਸੀਂ ਜ਼ਰੂਰ ਜਾ ਕੇ ਆਉਣਾ, ਕਿਉਂਕਿ ਇੱਥੇ ਦਾ ਕਲਚਰ ਬਿਲਕੁਲ ਆਪਣੇ ਇੰਡੀਆ ਵਾਂਗ ਹੀ ਹੈਗਾ ਆ। ਤੁਹਾਡੀਆਂ ਵੀਡੀਓ ਦੇ ਵਿੱਚ ਅਸੀਂ ਦੇਖਦੇ ਸੀਗੇ, ਸੋ ਇਸ ਕਰਕੇ ਸਾਡਾ ਵਿਚਾਰ ਸੀ ਬਾਬੇ ਨਾਨਕ ਦੀ ਧਰਤੀ ਹੈ। ਹਾਂਜੀ, ਤੇ ਸਾਡਾ ਜ਼ਰੂਰ ਸੀ ਢੱਗੇ ਚੱਲਦੇ। ਬਾਬੇ ਨਾਨਕ ਨੇ ਹਲ ਵਾਇਆ, ਜਿਹਦੀ ਧਰਤੀ ਦੇ ਸਾਨੂੰ ਵੀ ਸਤਨਾਂ ਦੀ ਕਿਰਪਾ ਦੇ ਨਾਲ ਸਾਨੂੰ ਵੀ ਚਾਂਸ ਮਿਲਿਆ ਤੇ ਅਸੀਂ ਵੀ ਉਸ ਧਰਤੀ ਤੇ ਆ ਕੇ ਚਲੋ ਢੱਗਿਆਂ ਨੂੰ ਵੀ ਹੱਥ ਲਾਇਆ ਤੇ ਹਲ ਵਾਇਆ। ਅੱਛਾ ਭਾਜੀ, ਹੁਣ ਤੁਸੀਂ ਚਲੋ ਵਿਜ਼ਿਟ ਕਰ ਲਿਆ, ਪਿੰਡ ਵੀ ਦੇਖ ਲਏ, ਹਲ ਵੀ ਵਾਹ ਲਿਆ, ਸੁਹਾਗਾ ਵੀ ਫੇਰ ਲਿਆ, ਗੱਡੇ ਦੇ ਝੂਟੇ ਵੀ ਲੈ ਲਏ, ਸਾਗ ਮਕਈ ਦੀਆਂ ਰੋਟੀਆਂ, ਚਾਰ ਵੀ ਖਾ ਲਿਆ।
ਹੁਣ ਆਪਾਂ ਗੱਲ ਕਰਦੇ ਹਾਂ ਵੀ ਇੱਕ ਜਿਹੜਾ ਬਾਹਰੋਂ ਫਾਰਨਰ ਆਂਦਾ ਆ ਪਾਕਿਸਤਾਨ ਦੇ ਵਿੱਚ, ਪਾਕਿਸਤਾਨ ਗਵਰਨਮੈਂਟ ਨੂੰ ਉਹਦੇ ਲਈ ਕਿਹੜੀਆਂ ਆਸਾਨੀਆਂ ਪੈਦਾ ਕਰਨੀਆਂ ਚਾਹੀਦੀਆਂ, ਕਿਹੜੀਆਂ ਐਸੀਆਂ ਸਹੂਲਤਾਂ ਜਿਨ੍ਹਾਂ ਦੀ ਘਾਟ ਤੁਹਾਨੂੰ ਮਹਿਸੂਸ ਹੋਈ ਵੀ ਇਹ ਹੋਣੀਆਂ ਚਾਹੀਦੀਆਂ, ਇਹਦੇ ਨਾਲ ਟੂਰਿਜ਼ਮ ਦਾ ਜਿਹੜਾ ਨਾ ਉਹ ਸਕੋਪ ਹੋਰ ਵਧੇਗਾ? ਇਹ ਪਾਕਿਸਤਾਨ ਗਵਰਨਮੈਂਟ ਲਈ ਜੀ, ਪਾਕਿਸਤਾਨ ਦੇ ਵਿੱਚ ਰਹਿੰਦੇ ਹੋਇਆ ਮਤਲਬ ਜਿਹੜੀਆਂ ਚੀਜ਼ਾਂ ਦਾ ਤੁਹਾਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ? ਸਾਨੂੰ ਤਾਂ ਕੋਈ ਮੁਸ਼ਕਲ ਨਹੀਂ ਕਰਨਾ ਪਿਆ, ਐਵੇਂ ਕਹੀਏ ਮਤਲਬ ਕਿਤੇ ਵੀ ਕੁਝ ਨਹੀਂ, ਅਸੀਂ ਫੋਰਮ ਭਰਿਆ, ਵੀਜ਼ਾ ਮਿਲ ਗਿਆ, ਆ ਗਏ ਆ, ਟੈਕਸੀ ਲਈ ਆ ਰਹੇ ਆ, ਜਿੱਥੇ ਵੀ ਸਾਨੂੰ ਕੋਈ ਮੁਸ਼ਕਲ ਦਾ ਨਹੀਂ ਹੈ ਕਰਨਾ ਪਿਆ। ਪਰ ਇੰਨਾ ਹੈਗਾ ਆ ਵੀ ਮੇਰੇ ਹਿਸਾਬ ਨਾਲ ਜਿਹੜਾ ਅਨਪੜ੍ਹ ਆ ਬੰਦਾ, ਜਿਹੜਾ ਪੜ੍ਹ ਨਹੀਂ ਸਕਦਾ, ਉੱਥੇ ਫੋਰਮ ਨਹੀਂ ਚਾਹੀਦਾ, ਉਹਨੂੰ ਕਹਿ ਵੀ ਚੱਲਿਆ ਮੈਂ ਇੱਥੇ ਵਿਜ਼ਿਟ ਕਰਨਾ, ਤੇ ਡੋਰ ਖੋਲ੍ਹ ਦੇਣੀ ਚਾਹੀਦੀ ਹੈ ਜਾਂ ਵਿਜ਼ਿਟ ਕਰਿਆ। ਸਾਰੇ ਜਿੱਦਾਂ ਮਤਲਬ ਬਾਕੀ ਦੇਸ਼ਾਂ ਦੇ ਵਿੱਚ ਸਾਡੇ ਫੈਸਿਲਿਟੀ ਹੈਗੀ, ਕੈਨੇਡਾ ਦੇ ਵਿੱਚ, ਅਮਰੀਕਾ ਦੇ ਵਿੱਚ ਆ, ਜਿੱਥੇ ਵੀ ਉਹਨਾਂ ਨੂੰ ਕਮੀ ਆ, ਮਤਲਬ ਜਿੱਥੇ ਇੰਨੇ ਐਡਵਾਂਸ ਚੀਜ਼ ਚੱਲ ਰਹੀ ਆ, ਸਾਰਿਆਂ ਨੂੰ ਫੈਸਿਲਿਟੀ ਮਿਲ ਰਹੀ ਆ, ਉੱਥੇ ਸਾਨੂੰ ਫਾਲੋ ਕਰਨਾ ਚਾਹੀਦਾ ਕਿ ਉਹ ਬੰਦਾ ਐਕਸਪੈਕਟ ਕਰਕੇ ਆਉਂਦਾ ਆ, ਅਤੇ ਉਸ ਹਿਸਾਬ ਉਹਨਾਂ ਦੇ ਵੀ ਉਹ ਹੋਣਾ ਚਾਹੀਦਾ ਹੈ, ਅਤੇ ਉਸ ਬੰਦੇ ਲਈ ਥੋੜ੍ਹਾ ਆਸਾਨ ਹੋ ਜਾਂਦਾ ਹੈ, ਜਿਹੜਾ ਕਿ ਫਾਈਨੈਂਸ਼ੀਅਲ ਕਾਰਡ ਵਗੈਰਾ ਆ, ਸਾਰੀਆਂ ਬੈਂਕਾਂ 'ਤੇ ਚੱਲਣਾ ਚਾਹੀਦਾ ਆ। ਤੁਹਾਡਾ ਵੀਜ਼ਾ ਕਾਰਡ ਜਿਹੜਾ ਉਹ ਹਰ ਬੈਂਕ ਦੇ ਵਿੱਚ ਚੱਲਣਾ ਚਾਹੀਦਾ, ਤੁਹਾਨੂੰ ਕੈਸ਼ ਮਿਲ ਜਾਣਾ ਚਾਹੀਦਾ ਆ, ਕਿਉਂ ਤੁਹਾਡੀ ਇਹੀ ਸੋਚ, ਹੁਣ ਤੁਸੀਂ ਅਕਸਰ ਆਏ ਆ, ਤੁਹਾਡੇ ਕੋਲ ਪਾਕਿਸਤਾਨ ਦੇ ਤਾਂ ਪੈਸੇ ਹੈ ਨਹੀਂ ਗੇ, ਤੁਹਾਨੂੰ ਚਾਹੀਦੇ ਆ, ਉਹ ਤੁਸੀਂ ਮਤਲਬ ਬੈਂਕ ਦੇ ਵਿੱਚ ਪਾਓ, ਪਾਕਿਸਤਾਨ ਦੇ ਪੈਸੇ ਸਕੂਟਰ 'ਤੇ ਬੈਠੋ, ਜਿੱਥੇ ਮਰਜੀ ਜਾ ਸਕਦੇ ਆ। ਸਰਦਾਰ ਸਾਹਿਬ ਪਾਕਿਸਤਾਨ ਆਇਆ ਜੀ, ਇਹਨਾਂ ਨੇ ਇੱਥੇ ਗਰੀਬ ਬੱਚੀਆਂ ਦੀਆਂ ਸ਼ਾਦੀਆਂ ਵੀ ਕਰਨੀਆਂ ਆ, ਉਹ ਵੀ ਅਸੀਂ ਤੁਹਾਨੂੰ ਦਿਖਾਵਾਂਗੇ। ਤੇ ਇਹ ਭਾਜੀ ਇੰਡੀਆ ਵਿੱਚ ਤੁਸੀਂ 53 ਲੜਕੀਆਂ ਦੀਆਂ ਜਿਹੜੀਆਂ ਬਿਲਕੁਲ ਜ਼ਰੂਰਤਮੰਦ ਆ, ਗਰੀਬ ਘਰਾਂ ਦੀਆਂ, ਉਹਨਾਂ ਨੇ ਤੁਸੀਂ ਵਿਆਹ ਕਰਦੇ ਸੀ, ਦਾਜ ਵੀ ਦਿੰਦੇ ਆ, ਇੱਥੇ ਵੀ ਆਪਾਂ ਇਹ ਸਿਲਸਿਲਾ ਕਰਨਾ, ਦਾਜ ਦੇਣਾ, ਰੋਟੀ ਦੇਣੀ, ਜਿਹੜੇ ਉਹਨਾਂ ਨਾਲ ਮਹਿਮਾਨ ਆਣੇ ਆ। ਤੇ ਇਹ ਪਾਕਿਸਤਾਨ ਦੇ ਵਿੱਚ ਵਾਕਈ ਮਤਲਬ ਲੋੜਮੰਦ ਤੇ ਬਹੁਤ ਜ਼ਿਆਦਾ ਆ। ਇਹ ਤੁਹਾਨੂੰ ਕਿਸ ਤਰ੍ਹਾਂ ਸੋਚ ਆਈ ਵੀ ਅਸੀਂ ਪਾਕਿਸਤਾਨ 'ਚ ਵੀ ਇਹ ਕੰਮ ਕਰੀਏ? ਜਿਹੜੇ ਤੁਸੀਂ 53 ਵਿਆਹ ਕਰਦੇ ਹੋ, ਮੇਰੇ ਵੱਲੋਂ ਨਹੀਂ ਹੋ ਰਹੇ, ਉਹ ਇੱਕ ਗਰੁੱਪ ਵੱਲੋਂ ਹੋ ਰਹੇ ਸੀ। ਬੀਬੀ ਸੁਰਿੰਦਰ ਕੌਰ ਉਹਨਾਂ ਦੇ ਮੇਨ ਸੀਗੇ ਜੀ, ਮੇਰੇ ਬੜੇ ਅੱਛੇ ਮਤਲਬ ਫਰੈਂਡ ਸੀਗੇ, ਜਿੱਦਾਂ ਪਿੰਡ ਮਾਨਕ ਜਿੱਦਾਂ, ਤੇ ਬਹੁਤ ਸੰਗਤਾਂ ਮਤਲਬ ਉੱਥੋਂ ਆਪਣੇ ਇੰਗਲੈਂਡ ਤੋਂ ਵੀ, ਅਮਰੀਕਾ ਤੋਂ ਵੀ, ਕੈਨੇਡਾ ਤੋਂ ਵੀ, ਜਿਨ੍ਹਾਂ ਦੇ ਵਿੱਚ ਅਸੀਂ ਵੀ ਹਾਂ, ਸਾਰੇ ਅਸੀਂ ਇਹ ਮਤਲਬ 53 ਵਿਆਹ ਪਿੰਡ ਮਾਨਕ ਲੋਹੀਆਂ ਦੇ ਲਾਗੇ ਇਹ ਹਰ ਸਾਲ ਕਰਦੇ ਸੀ। ਬੀਬੀ ਸੁਰਿੰਦਰ ਕੌਰ ਉਹ ਕੋਵਿਡ ਦੇ ਥਰੂ ਚੜ੍ਹਾਈ ਕਰ ਗਏ ਉਦੋਂ, ਉਸ ਤੋਂ ਬਾਅਦ ਚਲੋ ਸਾਰੇ ਹਾਲਾਤ ਬਦਲ ਗਏ, ਦਿਨੋਂ ਇਸ ਵੇਲੇ ਨਹੀਂ ਹੈ। ਉਸ ਤੋਂ ਬਾਅਦ ਜਿੱਦਾਂ ਚਲੋ ਮੈਂ ਪਿੰਡ ਦਾ ਸੀਗਾ, ਮੈਂ ਪਿੰਡ ਅਸੀਂ ਵੀ ਬਾਬੇ ਦੀ ਕਿਰਪਾ ਦੇ ਨਾਲ ਅਸੀਂ ਪਿੰਡ ਵੀ ਜਿਹੜੇ ਕੀਤੇ ਵਿਆਹ ਜਿਹੜੇ ਆ, ਤੇ ਉੱਥੋਂ ਹੀ ਚਲਦੀ ਆਏ ਵੀ ਹੁਣ ਬਹੁਤ ਜਿੱਦਾਂ ਵੀ ਕੋਈ ਬੰਦਾ ਅਫੋਰਡ ਨਹੀਂ ਕਰ ਸਕਦਾ, ਇੱਕ ਕਿਣੀ ਨਾ ਕਰਕੇ ਵੱਡਾ ਫਲੱਡ ਆ ਜਾਂਦਾ ਆ, ਤੇ ਇੱਕ ਕਿਣੀ ਕੱਢ ਕੇ ਸਾਰਾ ਖਤਮ ਹੋ ਜਾਂਦਾ। ਮੈਂ ਤੁਹਾਡੀ ਵੀਡੀਓ ਦੇਖੀ ਸੀਗੀ ਉਦੋਂ, ਜਦੋਂ ਤੁਸੀਂ ਉਹ 2 ਭਾਈ ਆਪਣੇ ਬਜ਼ੁਰਗ ਤੇ ਉਹਨਾਂ ਦਾ ਪੁੱਤਰ ਉਹ ਸੀਗੇ, ਤੇ ਉਹਨੇ ਦੱਸਿਆ ਵੀ 50 ਡਾਲੇ ਬਣਦੇ ਆ, ਧੀਆਂ ਜਵਾਨ ਨੇ, ਤੇ ਉਹਨਾਂ ਦਾ ਵੀ ਵਿਆਹ ਕਰਨੇ ਆ, ਵੀ ਬਈ ਪੈਸੇ ਹੈ ਨਹੀਂ, 50 ਡਾਲੇ ਬਣਦੇ ਆ। ਜਦੋਂ ਤੁਹਾਡੀ ਫਿਰ ਵੀਡੀਓ ਦੇਖੀ, ਸਾਨੂੰ ਤੁਹਾਡਾ ਨੰਬਰ ਉੱਤੇ ਮਿਲਿਆ, ਤੇ ਪਲੱਸ ਜਿਹੜਾ ਤੁਸੀਂ ਕੰਮ ਕਰ ਰਹੇ ਆ, ਜਿਹੜੇ ਇੰਨੇ ਸਾਲਾਂ ਦੀ ਦੁਨੀਆ ਵਿਛੜੀ ਹੋਇਆ, ਇੱਕ ਭੈਣ ਨੂੰ ਭਰਾ ਮਿਲ ਗਿਆ, ਭਰਾ ਨੂੰ ਭੈਣ ਮਿਲ ਗਈ, ਇਹ ਤੋਂ ਵੱਡਾ ਕੋਈ ਪੁੰਨ ਹੋਰ ਨਹੀਂ ਹੋ ਸਕਦਾ। ਤੇ ਜਿੱਥੇ ਅਸੀਂ ਕਹਿੰਦੇ ਆ ਬਈ ਸਾਡੀ ਸੇਵਾ ਲੈ ਰਹੇ ਆ, ਉੱਥੇ ਸਭ ਤੋਂ ਵੱਡੀ ਤੁਹਾਡੀ ਸੇਵਾ ਆ। ਜੇ ਮਤਲਬ ਤੁਹਾਡਾ ਨੰਬਰ ਨਾ ਹੁੰਦਾ ਤੇ ਸਾਡੇ ਮੈਨੂੰ, ਤੇ ਜਦੋਂ ਫਿਰ ਉਹਨਾਂ ਦੀ ਕਹਾਣੀ ਸੁਣੀ, ਤੇ ਤੁਹਾਨੂੰ ਮੈਂ ਕਿਹਾ ਵੀ ਪੈਸੇ ਭੇਜ ਦਿੰਦੇ ਆ, ਬੱਚੀਆਂ ਦੇ ਵਿਆਹ ਹੋਣੇ ਚਾਹੀਦੇ ਆ, ਤੇ ਤੁਹਾਡਾ ਬਹੁਤ ਬਹੁਤ ਸ਼ੁਕਰਾਨਾ, ਬੱਚੀਆਂ ਦੇ ਵਿਆਹ ਹੋ ਗਏ। ਉੱਥੋਂ ਹੀ ਖਿਆਲ ਬਣਿਆ ਵੀ ਬਾਕੀ ਸਾਡਾ ਸਾਰਾ ਕਲਚਰ ਉੱਥੇ ਆ, ਬਾਬੇ ਨਾਨਕ ਨੇ ਹਲ ਚਲਾਇਆ, ਉੱਥੇ ਹਲ ਚੱਲਣ ਡਿਆ ਆ, ਪੁਰਾਣੀਆਂ ਗਾਗਰਾਂ, ਪੁਰਾਣੀਆਂ ਘੜੇ ਆ, ਦਹੀਂ ਬਣ ਰਹੇ ਆ, ਤਵਿਆਂ ਤੇ ਰੋਟੀਆਂ, ਤੇ ਸਾਡਾ ਵੀ ਫਰਜ਼ ਬਣਦਾ ਆ। ਤੇ ਬਾਕੀ ਤੁਹਾਡੇ ਆਸਰੇ ਅਸੀਂ ਸਾਰੇ ਗੁਰਧਾਮਾਂ ਦੇ ਵੀ ਦਰਸ਼ਨ ਕਰ ਚੱਲੇ ਆ। ਬਹੁਤ ਬਹੁਤ ਤੁਹਾਡਾ ਸ਼ੁਕਰਾਨਾ। ਨਾਨਕ ਫਰੀਦ ਫ੍ਰੀ ਡਿਸਪੈਂਸਰੀ ਦਾ ਵੀ ਤੁਸੀਂ ਵਿਜ਼ਿਟ ਕੀਤਾ, ਹਾਂਜੀ, ਕਿਹਦਾ ਲੱਗਾ ਤੁਹਾਨੂੰ ਵੀ ਸੇਵਾ ਜਿਹੜੀ ਹੋ ਰਹੀ ਲੋਕਾਂ ਦੀ? ਇਹ ਵੀ ਜਦੋਂ ਤੁਸੀਂ ਨਾਨਕ ਫਰੀਦ ਡਿਸਪੈਂਸਰੀ ਦਾ ਤੁਸੀਂ ਇਹ ਜ਼ਿਕਰ ਕੀਤਾ, ਹੁਣ ਘਰ ਵੀ ਜਿੱਥੇ ਅਸੀਂ ਰਹਿੰਦੇ ਆ, ਉਹ ਗੁਰੂ ਨਾਨਕ ਦੇਵ ਜੀ ਮਾਲਕ ਨੇ, ਤੇ ਦੁਕਾਨ ਤੇ ਵੀ ਗੁਰੂ ਨਾਨਕ ਦੇਵ ਜੀ ਮਾਲਕ ਨੇ, ਤੇ ਸਾਨੂੰ ਬੜੀ ਖੁਸ਼ੀ ਹੁੰਦੀ ਹੈ ਜੇ ਸਾਨੂੰ ਅਸੀਂ ਸੁੱਕੇ ਜਾਏ ਹੋਈਦਾ, ਜਿੱਥੇ ਗੁਰੂ ਬਾਬੇ ਨਾਨਕ ਨਾ ਹੁੰਦਾ ਤੇ ਅਸੀਂ ਖੁੰਮ ਵਾਂਗ ਇੱਕ ਸਾਲ ਲਈ ਚਮਕੇ ਹੋਰ ਚੜ ਜਾਈਦਾ। ਸਾਨੂੰ ਬੜੀ ਖੁਸ਼ੀ ਹੋਈ ਜਿਹੜੀ ਤੁਸੀਂ ਇਹ ਸੇਵਾ ਕਰ ਰਹੇ ਆ ਇੱਥੇ। ਜਿਹੜਾ ਵੀ ਜਦੋਂ ਮੇਰੇ ਉਹ ਕ੍ਰਿਸਚਨ ਆ, ਹਿੰਦੂ ਆ, ਮੁਸਲਮਾਨ ਆ, ਸਿੱਖ ਆ, ਜਿਹਦੇ ਕੋਲ ਪੈਸੇ ਨਹੀਂ ਹੈ, ਵੀ ਵਿਚਾਰਾ ਬਿਮਾਰ ਆ, ਉਹਨੂੰ ਗੋਲੀ ਚਾਹੀਦੀ ਹੈ, ਜਿਹੜੀ ਤੁਸੀਂ ਉਹ ਸੇਵਾ ਕਰ ਰਹੇ ਆ, ਇਹ ਤੋਂ ਵੱਡੀ ਕੋਈ ਹੋਰ ਸੇਵਾ ਨਹੀਂ ਹੈ। ਤੇ ਜਿੱਥੇ ਵੀ ਬਾਬੇ ਨਾਨਕ ਦਾ ਨਾਂ ਹੋਏਗਾ, ਉੱਥੇ ਚੜ੍ਹਦੀ ਕਲਾ ਰਹੇਗੀ।
ਕਿਸੇ ਚੀਜ਼ ਦੀ ਘਾਟ ਨਹੀਂ ਆਏਗੀ। ਤੁਹਾਡਾ ਬਹੁਤ ਬਹੁਤ ਸ਼ੁਕਰਾਨਾ। ਤੇ ਜਿਹੜੀ ਤੁਸੀਂ ਇਹ ਸੇਵਾ ਕਰ ਰਹੇ ਆ ਫ੍ਰੀ ਜਿਹੜੀ ਆ ਵੈਲਫੇਅਰ ਗੁਰੂ ਨਾਨਕ ਫ੍ਰੀ ਦੇ ਨਾਂ ਤੇ। ਨਾਨਕ ਫ੍ਰੀ ਡਿਸਪੈਂਸਰੀ। ਹਾਂਜੀ, ਡਿਸਪੈਂਸਰੀ। ਤੁਸੀਂ ਇੱਕ ਬੰਦੇ ਦਾ ਕਹਿ ਰਹੇ ਸੀ ਵੀ ਉਹਨਾਂ ਦਾ ਜ਼ਿਕਰ ਕਰਨਾ ਹੈ, ਉਹ ਕਿਹੜੇ? ਭਾਜੀ ਆਪਣੇ ਬਾਕੀ ਆਪਣੇ ਸਾਰਿਆਂ ਦਾ ਤੁਹਾਨੂੰ ਸਾਰਿਆਂ ਨੂੰ ਸੁਨੇਹਾ ਆ, ਜਲਦੀ ਜਲਦੀ ਭੇਜੋ। ਬਾਕੀ ਭਾਜੀ ਜਸਵੀਰ ਸਿੰਘ, ਤੇ ਸਾਨੂੰ ਇਹ ਵੀ ਬੜੀ ਖੁਸ਼ੀ ਹੋਈ ਆ, ਤੁਸੀਂ ਇੰਟਰਵਿਊ ਲਈ ਤੁਹਾਨੂੰ ਪੁੱਛਿਆ ਨਹੀਂ ਹੈ, ਤੇ ਜਦੋਂ ਤੁਸੀਂ ਪੁੱਛਿਆ ਵੀ ਮੁਸਲਮਾਨਾਂ ਦਾ ਤੇ ਮੈਂ ਕਿਹਾ ਵੀ ਵੀਰ ਅਸੀਂ ਹੁਣ ਛੋਟੇ ਹੁੰਦੇ ਤਾਂ ਆਏ ਆ, ਮਾਤਾ ਜੀ ਤੋਂ ਸੁਣਿਆ ਆ ਬਈ ਸਾਡੇ ਪਿੰਡ ਮੁਸਲਮਾਨ ਹੁੰਦੇ ਸੀ ਤੇ 2 ਬੱਚੀਆਂ ਸਾਡੇ ਨਾਲ ਖੇਲਦੀਆਂ ਹੁੰਦੀਆਂ ਸੀਗੀਆਂ। ਤੇ ਜਦੋਂ ਹੁਣ ਉਹ ਇੱਥੇ ਆਏ ਆ ਤੁਸੀਂ ਉਹ ਕੀਤਾ ਵੀ ਮੈਂ ਕਿਹਾ ਭਾਣੋਕੀ ਦਾ ਸਾਨੂੰ ਪਤਾ ਸੀਗਾ ਜਿੱਦਾਂ, ਤੇ ਭਾਣੋਕੀ ਦੇ ਬੰਦੇ ਬੜੇ ਅੱਛੇ ਨੇ। ਮੇਰੇ ਦੋਸਤ ਕਹਿ ਲਓ, ਮਾਮਾ ਜੀ ਤੋਂ ਵੀ ਕਹਿ ਲਓ ਕਿ ਉਹ ਸਾਡੇ ਨਾਨਕੇ ਭਾਣੋਕੀ ਆ, ਤੇ ਬੜੀ ਚੜ੍ਹਦੀ ਕਲਾ ਵਾਲੇ ਆ। ਬਿਨਿੰਗ ਫਾਰਮ ਆਪਣੇ ਐਬਸਫੋਰਡ, ਤੇ ਬਾਕੀ ਉਹਨਾਂ ਦੇ ਹੋਰ ਵੀ ਚਲੋ ਉਹਨਾਂ ਦੀਆਂ ਮਿੱਲਾਂ ਜੋ ਵੀ ਆ, ਕਾਫੀ ਬਹੁਤ ਤਕੜਾ ਕਾਰੋਬਾਰ ਆ। ਤੇ ਇੱਥੇ ਵੀ ਬੜੀ ਖੁਸ਼ੀ ਹੋਈ ਜਦੋਂ ਭਾਣੋਕੀ ਦਾ ਨਾਂ ਸੁਣਿਆ ਵੀ, ਤੁਹਾਡੇ ਨਾਨਾ ਜੀ ਦਾ ਸੁਣਿਆ, ਮਾਮਾ ਜੀ ਦਾ, ਡਾਕਟਰ ਰੰਜਨ ਸਿੰਘ ਦਾ ਵੀ ਚੜ੍ਹਦੀ ਕਲਾ ਵੇ ਸਾਨਾ ਜੋ ਨਹੀਂ ਪਹਿਰਾਵ ਕੀਤਾ, ਤੇ ਮਤਲਬ ਬਹੁਤ ਚੜ੍ਹਦੀ ਕਲਾ। ਮਤਲਬ ਭਾਣੋਕੀ ਦਾ ਵੀ ਬਹੁਤ ਜਿੱਦਾਂ ਇੱਕ ਬੰਦੇ ਤੋਂ ਜਿਹਨੂੰ ਜਾਣਦੇ ਨਹੀਂ ਗੁਣਦੇ, ਜਿੱਥੇ ਵੀ ਕਿਸੇ ਚੀਜ਼ ਦਾ ਚੰਗਾ ਨਾਂ ਉਪਜਾ ਤੇ ਸਾਡੇ ਸਾਰਿਆਂ ਦੀ ਪੱਗ ਉੱਚੀ ਹੁੰਦੀ ਆ ਸਾਰਿਆਂ ਨੇ। ਉੱਥੇ ਸ਼ੁਕਰੀਆ ਪਿੰਡ ਉਹਨਾਂ ਦਾ ਵੀ, ਭਾਜੀ ਹੁਣਾਂ ਦਾ ਵੀ, ਜਿਹਨੀ ਮੇਰੇ ਬੜੇ ਚੰਗੇ ਦੋਸਤ ਨੇ। ਉਹ ਐਬਸਫੋਰਡ ਰਹਿੰਦੇ ਨੇ। ਚਲੋ ਪਹਿਲਾਂ ਮੈਂ ਵੀ 25 ਸਾਲ ਰਿਹਾ ਐਬਸਫੋਰਡ, ਤੇ ਹੁਣ ਇੱਧਰ ਨੇ। ਚੰਗਾ ਕੀਤਾ ਹੋਇਆ ਕੰਮ ਜੀ ਕਦੇ ਵੀ ਨਹੀਂ ਮਰਦਾ, ਉਹਦੀ ਖੁਸ਼ਬੂ ਜਿਹੜੀ ਨਾ ਬੜੇ ਸਾਲਾਂ ਤੱਕ ਆਉਂਦੀ ਰਹਿੰਦੀ ਹੈ। ਜਿਸ ਤਰ੍ਹਾਂ ਹੁਣ 17 ਸਾਲਾਂ ਬਾਅਦ, ਅੱਜ ਤੋਂ ਸਾਡੇ ਕੋਲ 4-5 ਸਾਲ ਪਹਿਲੇ ਅਸੀਂ ਉਹ ਵੀਡੀਓ ਬਣਾਈ ਸੀਗੀ। ਹਾਂਜੀ, 72 ਸਾਲ 73 ਸਾਲ ਹੋ ਗਏ ਹੋਗੇ ਵੀ ਉਹਨਾਂ ਨੇ ਉਹਨਾਂ ਦੀ ਜਿਹੜੀ ਅਛਾਈ ਆ ਬਿਆਨ ਕੀਤੀ ਹੈ ਬਜ਼ੁਰਗ ਨੇ। ਹਾਂਜੀ, ਔਰ ਉਹਨਾਂ ਦਾ ਨਾਂ ਲੈ ਕੇ ਕੀਤੀ ਆ। ਇਹ ਵੀ ਨਹੀਂ ਕੋਈ ਸਾਡੇ ਫਲਾਂ ਬੰਦਾ ਹੁੰਦਾ, ਇਸ ਤਰ੍ਹਾਂ ਬਾਈ ਨੇਮ ਉਹਨਾਂ ਨੇ ਉਹਨਾਂ ਦਾ ਜਿਹੜਾ ਜ਼ਿਕਰ ਕੀਤਾ। ਔਰ ਮੈਂ ਸਮਝਦਾ ਕਿ ਬਹੁਤ ਬੜੀ ਗੱਲ ਆ, ਜਿਹੜਾ ਚੰਗਾ ਕੀਤਾ ਕੰਮ ਆ ਨਾ ਉਹ ਕਦੇ ਵੀ ਜ਼ਾਇਆ ਨਹੀਂ ਜਾਂਦਾ ਹੈਗਾ, ਉਹ ਲੋਕਾਂ ਦੇ ਦਿਲਾਂ 'ਤੇ ਨਕਸ਼ ਹੋ ਜਾਂਦਾ ਆ। ਸਰਦਾਰ ਸਾਹਿਬ ਤੁਸੀਂ ਹੁਣ ਪਾਕਿਸਤਾਨ 'ਚ ਆਏ ਹੋ, ਪਾਕਿਸਤਾਨ ਦੀ ਗੌਰਮੈਂਟ ਨੂੰ, ਬੱਚਿਆਂ ਨੂੰ, ਲੋਕਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਆ? ਪਾਕਿਸਤਾਨ ਦੀ ਗਵਰਨਮੈਂਟ ਨੂੰ ਬੱਚਿਆਂ ਨੂੰ ਕੀ ਸੁਨੇਹਾ ਦੇਣਾ? ਬਸ ਇੱਦਾਂ ਹੀ ਤੁਸੀਂ ਸਾਨੂੰ ਜਿੱਦਾਂ ਵੈਲਕਮ ਕਰਨ ਡਏ ਹੋ, ਇੱਦਾਂ ਹੀ ਸਾਡੇ ਦਰਵਾਜ਼ੇ ਸਾਡੀਆਂ ਗਵਰਨਮੈਂਟ ਖੋਲ੍ਹਦੇ, ਇੱਕ ਦੂਆਂ ਦੀਆਂ ਜੱਫੀਆਂ ਪੈਣ ਤੇ ਮਿਲਾਪ ਹੋਵੇ। ਰਿਸਟ੍ਰਿਕਸ਼ਨਾਂ ਜਿਹੜੀਆਂ ਕੱਟੋ, ਤੇ ਕਿਸੇ ਦਾ ਦਿਲ ਨਾ ਤੋੜੋ, ਜੋੜੋ ਨਾ ਕਿ ਤੋੜੋ। ਹਾਂਜੀ, ਜੋੜਨ ਵਾਲਾ ਕੰਮ ਕਰੋ, ਜੋੜਨ ਵਾਲਾ ਕੰਮ ਕਰੋ, ਕਿਸੇ ਦਾ ਦਿਲ ਨਾ ਤੋੜੋ। ਹਾਂਜੀ, ਇੱਥੇ ਹਰ ਇੱਕ ਰੱਬ ਨੇ ਬੰਦਾ ਭੇਜਿਆ ਜੋੜਨ ਲਈ, ਨਾ ਕਿ ਤੋੜਨ ਲਈ। ਸੋ ਜਿਹਦਾ ਵੀ ਆ ਮੇਰੇ ਹਿਸਾਬ ਨਾਲ ਇਹ ਧਰਤੀ ਤਾਂ ਕਿਸੇ ਦੀ ਨਹੀਂ, ਕੋਈ ਸਾਡਾ ਕੈਨੇਡਾ ਨਹੀਂ, ਕੋਈ ਇੰਡੀਆ ਨਹੀਂ, ਕੋਈ ਪਾਸ ਨਹੀਂ। ਇਹ ਧਰਤੀ ਆ, ਧਰਤੀ ਆਪ ਦੀ ਹੈ, ਤੇ ਇਹਨੂੰ ਆਪ ਦੀ ਸਮਝਣਾ ਚਾਹੀਦਾ ਹੈ। ਕੋਈ ਅੱਜ ਚੱਲ ਜਾਏਗਾ, ਕੱਲ੍ਹ ਚੱਲ ਜਾਏਗਾ। ਕੋਈ ਇੱਦਾਂ ਦਾ ਚੰਗਾ ਕੋਈ ਤਕੜਾ ਕੰਮ ਕਰਕੇ ਜਾਓ ਜਿਹੜਾ ਕਿ ਗਾਹਾਂ ਆਉਣ ਵਾਲੀ ਪੀੜ੍ਹੀ ਨੂੰ ਪਤਾ ਲੱਗੇ। ਉਹ ਜਿੱਦਾਂ ਕਹਿੰਦੇ ਆ, ਖਿਜਾ ਨੇ ਇੱਕ ਦਿਨ ਜੰਮਣ ਬਰਬਾਦ ਕਰਨਾ, ਫੁੱਲਾਂ ਟੁੱਟ ਜਾਣਾ, ਫਸ ਜਾਣਾ ਖਾਰਾਂ ਦੇ ਵਿੱਚ। ਉੱਡ ਜਾਣ ਜੋ ਮੋਰ ਚਕੋਰ ਬੁਲਬੁਲ, ਮਸਤ ਰਹਿੰਦੇ ਨੇ ਬਾਗ ਬਹਾਰਾਂ ਦੇ ਵਿੱਚ। ਕਈ ਮਹਿਫਲਾਂ ਲੱਗ ਕੇ ਉੱਡ ਗਈਆਂ, ਯਾਰ ਰਹਿੰਦੇ ਨਹੀਂ ਹਮੇਸ਼ਾ ਯਾਰਾਂ ਦੇ ਵਿੱਚ। ਇੱਕ ਦਿਨ ਅਸਾਂ ਵੀ ਮਾਲਕਾ ਤੁਰ ਜਾਣਾ, ਸਦਾ ਘੁੰਮਣਾ ਨਹੀਂ ਇਹਨਾਂ ਬਾਜ਼ਾਰਾਂ ਦੇ ਵਿੱਚ। ਸੋ ਇੱਦਾਂ ਦਾ ਕੰਮ ਕਰ ਜਾਓ, ਦੁਨੀਆ ਯਾਦ ਰੱਖੇ, ਸਦਾ ਆਪਾਂ ਇੱਥੇ ਘੁੰਮਣਾ ਨਹੀਂ ਬਾਜ਼ਾਰਾਂ ਦੇ ਵਿੱਚ। ਇੱਕ ਇਹ ਸਫ਼ਰ ਆ, ਪਿਆਰ ਵੰਡੋ, ਪਿਆਰ ਸਾਰੇ ਛਿੜਕੋ। ਫੋਲਿਆ ਉਹਦੇ ਵਿੱਚ ਸੁਗੰਧ ਨਿਕਲਦੀ ਆ, ਉਹਨੂੰ ਕੁੱਟ ਲਓ, ਮਾਰ ਲਓ, ਕੱਪੜੇ 'ਚ ਲਪੇਟ ਲਓ, ਮੁੜ ਕੇ ਉਹ ਕੱਪੜੇ 'ਚੋਂ ਵੀ ਸੁਗੰਧ ਨਿਕਲਦੀ ਆ, ਫੁੱਲ ਜਮਦੇ ਆ। ਸੋ ਆਪਣਾ ਇਹ ਫੁੱਲ ਤਰ੍ਹਾਂ ਇਹਨੂੰ ਦੇਖ ਕੇ ਫੁੱਲ ਬਣ ਜਾਓ। ਬਿਲਕੁਲ ਸਹੀ ਗੱਲ ਹੈ ਜੀ। ਸਰਦਾਰ ਸਾਹਿਬ ਨੇ ਬੜੀ ਵਧੀਆ ਕਹਿੰਦੇ ਸਮੁੰਦਰ ਨੂੰ ਜਿਹੜਾ ਕੂਜ਼ੇ 'ਚ ਬੰਦ ਕਰ ਦਿੱਤਾ ਆ, ਵੀ ਫੁੱਲ ਬਣਨ ਦੀ ਕੋਸ਼ਿਸ਼ ਕਰੋ, ਉਹਦੀ ਖੁਸ਼ਬੂ ਕਦੇ ਵੀ ਨਹੀਂ ਮਰਦੀ। ਤੇ ਇਹ ਆਪਣੇ ਸਰਦਾਰ ਬਲਵਿੰਦਰ ਸਿੰਘ ਹੋਣੀ ਆਪਣਾ ਕੈਨੇਡਾ ਵਿੱਚ ਰਹਿੰਦੇ, ਇਹਨਾਂ ਨੇ ਜੰਗਲ 'ਚ ਮੰਗਲ ਲਾਇਆ ਹੋਇਆ। ਉੱਥੇ ਬਹੁਤ ਸਾਰੀਆਂ ਇਹਨਾਂ ਦੀਆਂ ਵੀਡੀਓਜ਼ ਬਹੁਤ ਸਾਰੇ ਚੈਨਲ 'ਤੇ ਬਣਾ ਕੇ ਲਾਈਆਂ, ਮਿਲੀਅਨਸ ਲੋਕਾਂ ਨੇ ਦੇਖਿਆ। ਔਰ ਇਹਨਾਂ ਦੀ ਜਿਹੜੀ ਜ਼ਿੰਦਗੀ ਆ, ਉਹਨਾਂ ਨੂੰ ਇੱਕ ਨੈਚੁਰਲ ਜਿਹੜਾ ਉਹ ਜ਼ਿੰਦਗੀ ਸਮਝਦੇ ਆ ਲੋਕ, ਉਹਨਾਂ ਕੋਲ ਇੰਨਾ ਸਫ਼ਰ ਕਰਕੇ ਪਹੁੰਚਦੇ ਆ, ਦੇਖਦੇ ਆ, ਇਹਨਾਂ ਦੇ ਤਜਰਬਾਤ ਮੁਸ਼ਾਹਿਦਾਤ ਉਹ ਸਾਰੇ ਫਿਰ ਨੋਟ ਕਰਦੇ ਆ, ਲੋਕਾਂ ਨੂੰ ਦਿਖਾਉਂਦੇ ਆ। ਜਿਹੜਾ ਇਕੱਲਾ ਰਹਿੰਦਾ ਹੁੰਦਾ, ਜੰਗਲ 'ਚ ਰਹਿੰਦਾ ਹੁੰਦਾ, ਉਹ ਆਪ ਹੀ ਡਾਕਟਰ ਹੁੰਦਾ, ਆਪ ਹੀ ਇੰਜੀਨੀਅਰ ਹੁੰਦਾ, ਆਪ ਹੀ ਮਕੈਨਿਕ ਹੁੰਦਾ, ਸਾਰਾ ਕੁਝ ਹੀ ਉਹ ਆਪ ਹੋ ਜਾਂਦਾ, ਬਣ ਜਾਂਦਾ ਆ, ਕਿਉਂਕਿ ਹਾਲਾਤ ਨੂੰ ਸਾਰਾ ਕੁਝ ਸਿਖਾ ਦਿੰਦੇ ਆ ਜੀ। ਅਤੇ ਬਾਕੀ
ਇਹ ਪਾਕਿਸਤਾਨ ਆਏ ਸੀਗੇ। ਪਾਕਿਸਤਾਨ ਆ ਕੇ ਇਹਨਾਂ ਨੇ ਜਿਹੜਾ ਵਿਜ਼ਿਟ ਕੀਤਾ, ਉਹਨਾਂ ਦੀਆਂ ਬਾਕੀ ਵੀਡੀਓਜ਼ ਵੀ ਅਸੀਂ ਆਪਣੇ ਚੈਨਲ ਤੇ ਅਪਲੋਡ ਕੀਤੀਆਂ ਹੋਈਆਂ ਆ। ਇਹ ਵੀ ਆਖਰੀ ਜਿਹੜੀ ਵੀਡੀਓ ਇਹਨਾਂ ਦੇ ਤਜਰਬੇ ਇਹਨਾਂ ਦੇ ਕਿਸ ਤਰ੍ਹਾਂ ਰਹੇ ਉਹ ਵੀ ਤੁਹਾਡੇ ਰੂਬਰੂ ਕੀਤੇ ਆ। ਹਮੇਸ਼ਾ ਕੋਸ਼ਿਸ਼ ਕਰੀਦੀ ਹੈ ਕਿ ਪਾਕਿਸਤਾਨ ਦਾ ਬਿਹਤਰ ਇਮੇਜ ਜਿਹੜਾ ਉਹ ਲੋਕਾਂ ਤੱਕ ਪਹੁੰਚੇ, ਪੋਜ਼ੀਟਿਵ ਚੀਜ਼ਾਂ ਜਿਹੜੀਆਂ ਦਿਖਾਉਣ ਦੀ ਕੋਸ਼ਿਸ਼ ਕਰੀਦੀ ਆ। ਤੇ ਉਹਦੇ ਨਾਲ ਫਰਕ ਕੀ ਪੈਂਦਾ ਕਿ ਜਿਹੜਾ ਬੰਦਾ ਪਾਕਿਸਤਾਨ 'ਚ ਆਉਂਦਾ ਆ ਉਹ ਸਿਰਫ ਇੱਕ ਆਪਣੇ ਆਪ ਨੂੰ ਲੈ ਕੇ ਨਹੀਂ ਆਉਂਦਾ, ਉਹ ਇੱਕ ਬਹੁਤ ਸਾਰੀ ਜਿਹੜੀ ਗਲਤਫਹਿਮੀ ਉਹ ਦੂਰ ਕਰਕੇ ਜਾਂਦਾ। ਉਹਨਾਂ ਲੋਕਾਂ ਦੇ ਜਿਹੜੇ ਪਾਕਿਸਤਾਨ ਆਉਣ ਤੋਂ ਡਰਦੇ ਆ, ਜਿਹੜੇ ਪਾਕਿਸਤਾਨ ਦੇ ਬਾਰੇ ਗਲਤ ਸੋਚ ਕੇ ਬੈਠੇ ਆ, ਉਹ ਉਹਨਾਂ ਦੀਆਂ ਗਲਤਫਹਿਮੀਆਂ ਇਹਨਾਂ ਦੇ ਇੱਥੇ ਤੁਰਨ ਨਾਲ, ਫਿਰਨ ਨਾਲ, ਲੋਕਾਂ ਨੂੰ ਮਿਲਣ ਨਾਲ ਬਹੁਤ ਹੱਦ ਤੱਕ ਦੂਰ ਹੋ ਜਾਂਦੀਆਂ। ਇਹੀ ਵਜ੍ਹਾ ਹੈ ਕਿ ਹੁਣ ਹਰ ਆਉਣ ਵਾਲੇ ਟਾਈਮ ਦੇ ਵਿੱਚ ਬੇਸ਼ੱਕ ਬਾਰਡਰ ਬੰਦ ਹੋ ਗਏ ਆ, ਅਸੀਂ ਦੁਆ ਕਰਦੇ ਹਾਂ ਕਿ ਬਾਰਡਰ ਵੀ ਜਲਦੀ ਖੁੱਲ੍ਹ ਜਾਣ। ਉਹਦੇ ਬਾਵਜੂਦ ਲੋਕ ਬਾਈ ਏਅਰ ਪਾਕਿਸਤਾਨ 'ਚ ਆਉਂਦੇ ਆ। ਇੱਕ ਟਾਈਮ ਸੀ ਕਿ ਪਾਕਿਸਤਾਨ ਆਉਣ ਤੋਂ ਲੋਕ ਸਿੰਘ ਜਿਹੜੇ ਖਾਲਸੇ ਦੇ ਉਹ ਤਾਂ ਬਿਲਕੁਲ ਨਹੀਂ ਡਰਦੇ, ਜੋ ਮਰਜ਼ੀ ਹੋ ਜਾਵੇ, ਲੇਕਿਨ ਫਿਰ ਵੀ ਕਿਤੇ ਨਾ ਕਿਤੇ ਦਿਲ 'ਚ ਖੌਫ ਹੁੰਦਾ ਸੀ ਆਮ ਲੋਕਾਂ ਦੇ ਕਿ ਪਾਕਿਸਤਾਨ ਗਏ ਤਾਂ ਪਤਾ ਨਹੀਂ ਕੀ ਹੋ ਜਾਣਾ। ਸਭ ਤੋਂ ਵੱਡਾ ਖੌਫ ਇਹ ਹੁੰਦਾ ਸੀ ਕਿ ਪਾਕਿਸਤਾਨ ਗਏ ਇੰਡੀਆ 'ਚ ਆਉਣ ਵਾਲੇ ਖਾਸ ਕਰ ਬੰਦੇ ਦਾ ਕਿ ਸਾਡਾ ਦੁਬਾਰਾ ਕਿਸੇ ਹੋਰ ਮੁਲਕ ਦਾ ਵੀਜ਼ਾ ਨਹੀਂ ਲੱਗਣਾ। ਇਹ ਵੀ ਮਿੱਥ ਅਸੀਂ ਖਤਮ ਕਰਨ ਦੀ ਕੋਸ਼ਿਸ਼ ਕੀਤੀ ਔਰ ਕਿਸੇ ਹੱਦ ਤੱਕ ਹੋਈ ਵੀ ਆ। ਸਾਡੇ ਨਾਲ ਜੁੜੇ ਰਹੋ ਜੀ, ਅਸੀਂ ਇਸੇ ਤਰ੍ਹਾਂ ਦੀਆਂ ਵੀਡੀਓ ਜਿਹੜੀਆਂ ਲੈ ਕੇ ਤੁਹਾਡੀ ਖਿਦਮਤ 'ਚ ਹਾਜ਼ਰ ਹੁੰਦੇ ਰਹਾਂਗੇ। ਪਾਕਿਸਤਾਨ ਦਾ ਬਿਹਤਰ ਪੋਜ਼ੀਟਿਵ ਇਮੇਜ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਜੀ। ਰੱਬ ਰਾਖਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।